ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਤੁਹਾਡੇ ਨਾਲ ਜਿਹੜੀ ਆਪਣੀ ਗੱਲਬਾਤ ਆ ਉਹ ਕਰਵਾਵਾਂਗੇ ਮਿੰਟੂ ਗੁਰਸਰੀਆ ਜੀ ਦੇ ਨਾਲ। ਮਿੰਟੂ ਜੀ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੁਤਾ ਯੂਨੀਵਰਸਿਟੀ ਤੋਂ ਜਸਪਾਲ ਸਿੰਘ ਸੈਕਰਾਮੈਂਟੋ, ਜੱਸੀਗਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਵਰਸਿਟੀ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਲਓ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209-277-0113 2092770113 ਦੇ ਉੱਤੇ, ਅਤੇ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ ਨੌਨ ਵੈੱਜ ਇੰਡੀਅਨ ਸਟਾਈਲ ਪੀਜ਼ਾ ਤੁਸੀਂ ਉਹ ਲੈ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ, ਇਹਨਾਂ ਦੀ ਲੋਕੇਸ਼ਨ ਜਾਣਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਮਿੰਟੂ ਜੀ, ਖਬਰਾਂ ਦੇ ਉੱਤੇ ਨਜ਼ਰ ਬਣਾਉਣ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਕਹਿੰਦੇ ਬਿਹਾਰ ਵਿੱਚ ਪੁਲਿਸ ਦਾ ਕਰੂਰ ਚਿਹਰਾ ਆਇਆ ਸਾਹਮਣੇ। ਦੇਖੋ, ਬਿਹਾਰ ਦੇ ਵਿੱਚ ਜਿਹੜੀ ਕਰਤੂਤ ਇਹਨਾਂ ਨੇ ਕੀਤੀ ਆ, ਬਾਕੀ ਲਾਹਨਤਾਂ ਵਾਲੀ ਕਰਤੂਤ ਕੀਤੀ ਆ। ਕਿਉਂਕਿ ਉੱਥੇ ਦੱਸਦੇ ਆ ਕਿ 14 ਸਾਲ ਦੇ ਇੱਕ ਬੱਚੇ ਨੂੰ ਇਹਨਾਂ ਨੇ ਇੱਕ ਕੇਸ ਦੇ ਵਿੱਚ ਨਰੜ ਕੇ ਰੱਖ ਦਿੱਤਾ, ਜਦਕਿ ਉਸ ਬੱਚੇ ਦਾ ਦੋਸ਼ ਕੋਈ ਹੈ ਹੀ ਨਹੀਂ ਸੀਗਾ। ਉਹਦਾ ਦੋਸ਼ ਸਿਰਫ ਇੱਕੋ ਤੇ ਇੱਕੋ ਹੀ ਸੀਗਾ ਕਿ ਉਹਨੇ ਇਹਨਾਂ ਨੂੰ ਸਬਜ਼ੀ ਦੇਣ ਤੋਂ ਨਾ ਕਰ ਦਿੱਤੀ ਸੀਗੀ। ਮਤਲਬ ਕਿ ਉਹ ਰੇਹੜੀ ਫੜੀ ਵਾਲੇ ਸਨ, ਉਹਦਾ ਬਾਪ ਸਬਜ਼ੀ ਦਾ ਵਿਕਰੇਤਾ ਸੀਗਾ, ਤੇ ਉਹ ਬੱਚਾ ਜਿਹੜਾ ਦੁਕਾਨ ਤੇ ਬੈਠਾ ਸੀਗਾ ਕਿਸੇ ਦਿਨ, ਉਹਦਾ ਬਾਪ ਦੱਸਦਾ ਕਿ ਅਕਸਰ ਇੱਥੋਂ PCR ਵਾਲੇ ਜਦੋਂ ਲੰਘਦੇ ਸੀਗੇ ਤੇ ਮੁਫਤ ਸਬਜ਼ੀ ਲੈ ਜਾਇਆ ਕਰਦੇ ਸੀਗੇ। ਜਵਾਕ ਸੀਗਾ, ਉਦੋਂ ਉਹਨੇ ਜਵਾਬ ਦੇ ਦਿੱਤਾ ਤੇ ਉਹਨਾਂ ਕਿਹਾ ਤੈਨੂੰ ਕੋਈ ਗੱਲ ਨਹੀਂ, ਤੈਨੂੰ ਦੱਸਾਂਗੇ ਵੱਲ ਕਿੱਦਾਂ ਪੁਲਿਸ ਵਾਲਿਆਂ ਨੂੰ ਨਾ ਕਰੀਦੀ ਆ। ਤੇ ਅਖੀਰ ਫਿਰ ਉਹਨਾਂ ਨੇ ਚੱਕ ਕੇ ਤੇ ਉਸ ਮੁੰਡੇ ਨੂੰ, ਜਿਹਦੀ ਉਮਰ 14 ਸਾਲ ਸੀ, ਮੋਟਰਸਾਈਕਲ ਚੋਰੀ ਕੇਸ ਦੇ ਵਿੱਚ ਉਹਨੂੰ ਰੁੰਗ ਦਿੱਤਾ। ਹੁਣ ਉਹ ਜਿਹੜਾ ਬਾਪ ਇਸ ਤਰ੍ਹਾਂ ਜਾਣਦਾ ਹੋਵੇ ਕਹਾਣੀ ਕਿ ਮੁੰਡਾ ਜਿਹੜਾ ਉਹ ਸਿਰਫ ਤੇ ਸਿਰਫ ਇਸ ਕਰਕੇ ਫਸਾਇਆ ਜਾ ਰਿਹਾ ਕਿਉਂਕਿ ਉਹਨੇ ਇਹਨਾਂ ਨੂੰ ਸਬਜ਼ੀ ਦੇਣ ਤੋਂ ਨਾ ਕੀਤੀ ਆ, ਤੇ ਉਹ ਤੇ ਰੌਲਾ ਪਾਊਗਾ ਹੀ ਪਾਊਗਾ, ਕਿਉਂਕਿ ਉਹਨੂੰ ਪਹਿਲਾਂ ਹੀ ਕਹਾਣੀ ਦਾ ਪਤਾ ਸੀਗਾ। ਸੋ ਇਹ ਗੱਲ ਜਦੋਂ ਮੀਡੀਆ ਤੱਕ ਪਹੁੰਚੀ, ਫਿਰ ਚੈਨਲਾਂ ਰਾਹੀਂ ਬਹੁਤ ਦੂਰ ਦੂਰ ਤੱਕ ਚਲੇ ਗਈ। ਫਿਰ ਹੁਣ ਨਿਤਿਸ਼ ਕੁਮਾਰ ਨੇ ਇਸ ਮਾਮਲੇ ਦੇ ਵਿੱਚ ਐਕਸ਼ਨ ਲਿਆ। ਦੱਸਦੇ ਆ ਕਿ SSP ਨੇ ਆਖਿਆ ਕਿ ਜੋ ਵੀ ਬੰਦਾ ਦੋਸ਼ੀ ਪਾਇਆ ਗਿਆ ਅਸੀਂ ਛੱਡਾਂਗੇ ਨਹੀਂ, ਪਰ ਇੱਕ ਵਾਰੀ ਤੇ ਉਸ ਪਰਿਵਾਰ ਦੀਆਂ ਇਹਨਾਂ ਨੇ ਮਤਲਬ ਚੀਕਾਂ ਕਢਾਤੀਆਂ ਨੇ ਜੀ, ਹੁਣ ਜੋ ਮਰਜ਼ੀ ਕਰਨ। ਪਰ ਕਮਾਲ ਦੀ ਗੱਲ ਹੈ ਕਿ 14 ਸਾਲ ਦੇ ਬੱਚੇ ਨੂੰ ਜਿੱਦਾਂ ਦੂਸਰੇ ਪੇਸ਼ਾਵਰ ਮੁਜਰਮ ਫੜ ਕੇ ਅੰਦਰ ਸੁੱਟੀ ਦੇ, ਇਸ ਤਰ੍ਹਾਂ ਸੁੱਟ ਦਿੱਤਾ, ਜਦਕਿ ਉਹਦੀ ਉਮਰ ਜਿਹੜੀ ਹੈ 14 ਸਾਲ ਹੈ। ਸੋ ਇਹ ਸਭ ਕੁਛ ਵਾਪਰਦਾ ਪਿਆ। ਸਾਡੇ ਇੱਥੇ ਇਹੋ ਜਿਹੀ ਵੀ ਇੱਕ ਫੋਟੋ ਆਈ ਆ ਜਿਹੜੀ ਕਿ ਪੁਲਿਸ ਦੀ ਹੋਰ ਵੀ ਹੈਵਾਨੀਅਤ ਦਰਸਾਉਂਦੀ ਆ। ਤੁਹਾਨੂੰ ਸ਼ਾਇਦ ਪਤਾ ਹੋਣਾ, ਮੌਬ ਲਿੰਚਿੰਗ ਜਿਹਨੂੰ ਕਹਿ ਦਿੰਦੇ ਆਪਾਂ, ਭੀੜ ਵੱਲੋਂ ਕੀਤਾ ਗਿਆ ਕਤਲ ਜੋ ਵੀ ਹੈ, ਤਾਂ ਉਹ ਫਿਰ ਵਾਪਰਿਆ ਕਿ ਫਿਰ ਉੱਤਰ ਪ੍ਰਦੇਸ਼ ਦੇ ਹਾਪੁਰ ਦੇ ਵਿੱਚ। ਤਾਂ ਉੱਥੇ ਹੋਇਆ ਕੀ ਆ ਕਿ ਪਿਓ ਪੁੱਤ ਦੇ ਗੱਲ ਪੈ ਗਏ, ਇਸ ਤਰ੍ਹਾਂ ਗਊ ਰੱਖ ਕੇ ਪਿਓ ਮਾਰ ਦਿੱਤਾ ਗਿਆ। ਔਰ ਜਦੋਂ ਸਹਿਕਦਾ ਪਿਆ ਸੀ, ਪੁਲਿਸ ਨੇ ਆ ਕੇ ਉਹਨੂੰ ਹਟਾਇਆ। ਜਦੋਂ ਉਹਨੂੰ ਲਿਜਾ ਰਹੇ ਸੀਗੇ ਤਾਂ ਭੀੜ ਹੀ ਉਹਨੂੰ ਘੜੀਸ ਕੇ ਲਿਆ ਰਹੀ ਸੀਗੀ, ਪੁਲਿਸ ਅੱਗੇ ਅੱਗੇ ਜਾ ਰਹੀ ਸੀ। ਉਹ ਫੋਟੋ ਵਾਇਰਲ ਹੋਈ ਤਾਂ ਯੂਪੀ ਪੁਲਿਸ ਨੇ ਹੁਣ ਮਾਫ਼ੀ ਮੰਗੀ ਆ। ਹਾਲਾਂਕਿ ਯੂਪੀ ਪੁਲਿਸ ਨੂੰ ਮਾਫ਼ੀ ਤੇ ਇਸ ਗੱਲੋਂ ਵੀ ਮੰਨਣੀ ਚਾਹੀਦੀ ਆ, ਮਾਫ਼ੀ ਇਸ ਗੱਲੋਂ ਵੀ ਲੋਕਾਂ ਕੋਲੋਂ ਮੰਗਣੀ ਚਾਹੀਦੀ ਹੈ, ਕਿਉਂਕਿ ਇਹਨਾਂ ਨੇ ਉੱਥੇ ਚੱਕ ਕੇ ਪਰਚਾ ਦਰਜ ਕਰ ਦਿੱਤਾ ਕਿ ਜੀ ਇਹ ਤੇ ਨਾ ਰੋਡ ਰੇਜ ਦਾ ਮਾਮਲਾ ਸੀਗਾ, ਜਦਕਿ ਉਹ ਜਿਹੜਾ ਬਚਿਆ ਉਸ ਘਟਨਾ ਦੇ ਵਿੱਚੋਂ ਕੁੱਟਮਾਰ ਦਾ ਸ਼ਿਕਾਰ ਹੋਇਆ, ਜਿਹੜਾ ਮ੍ਰਿਤਕ ਉਹਦਾ ਬੇਟਾ, ਉਹ ਖੁਦ ਕਹਿੰਦਾ ਕਿ ਗਊ ਰੱਖਿਅਕਾਂ ਨੇ ਸਾਨੂੰ ਕੁੱਟਿਆ ਮਾਰਿਆ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ, ਇਸ ਤਰ੍ਹਾਂ ਦੀਆਂ ਪੁਲਿਸ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਉਂਦੀਆਂ, ਤਾਂ ਫਿਰ ਯਾਦ ਆ ਜਾਂਦੀ ਹੈ ਉਹ ਟਿੱਪਣੀ ਜੋ 1971 ਚ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਨਾਰਾਇਣ ਮੁੱਲਾ ਨੇ ਕੀਤੀ ਸੀ। ਉਹ ਟਿੱਪਣੀ ਕੀ ਸੀ ਕਿ ਪੁਲਿਸ ਜਿਹੜੀ ਆ ਉਹ ਅਪਰਾਧੀਆਂ ਦਾ ਸੰਗਠਿਤ ਗਰੋਹ ਆ। ਤੁਸੀਂ ਆਪ ਅੰਦਾਜ਼ਾ ਲਾ ਲਓ, 71 ਤੋਂ 2018 ਆ ਗਿਆ, ਲਗਭਗ 60 ਸਾਲ ਬੀਤ ਗਏ ਆ। ਉਹ ਟਿੱਪਣੀ ਮੇਰੇ ਖਿਆਲ ਦੇ ਨਾਲ ਸਟੀਕ ਦੀ ਸਟੀਕ ਹੀ ਆ ਲਈ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਕਹਿੰਦੇ ਸੰਦੋਵਾ ਕੁੱਟਮਾਰ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਜਿਹੜਾ ਪੁਲਿਸ ਦੀ ਪਹੁੰਚ ਤੋਂ ਬਾਹਰ ਕਿੱਥੇ ਚਲਾ ਗਿਆ ਹੈ? ਪਰ
ਪੁਲਿਸ ਦੀ ਪਹੁੰਚ ਤੋਂ ਬੇਸ਼ੱਕ ਬਾਹਰ ਹੋਵੇ, ਮੀਡੀਆ ਦੀ ਪਹੁੰਚ ਦੇ ਵਿੱਚ ਹੈਗਾ। ਮੀਡੀਆ ਵਾਲੇ ਉਹਦੀਆਂ ਇੰਟਰਵਿਊਜ਼ ਕਰਦੇ ਪਏ ਆ ਤੇ ਲਗਾਤਾਰ ਪ੍ਰਸਾਰਿਤ ਹੁੰਦੀਆਂ ਪਈਆਂ ਨੇ। ਇਹ ਕਮਾਲ ਦੀ ਗੱਲ ਆ ਕਿ ਪੁਲਿਸ ਨੇ ਕੱਲ ਦਾਅਵਾ ਕੀਤਾ ਸੀਗਾ ਕਿ ਅਸੀਂ 36 ਘੰਟਿਆਂ ਦੇ ਵਿੱਚ ਚਾਹੇ ਸਾਨੂੰ 36 ਪਾਪੜ ਕਿਉਂ ਨਾ ਮਿਲਣੇ ਪੈਣ, ਬੰਦੇ ਅਸੀਂ ਫੜ ਲਵਾਂਗੇ। ਪਰ ਆਹ ਦੇਖ ਲਓ ਕਿ ਪੁਲਿਸ ਹਾਲੇ ਤੱਕ ਮੁੱਖ ਮੁਲਜ਼ਮ ਤੱਕ ਨਹੀਂ ਪਹੁੰਚ ਸਕੀ ਤੇ ਮੀਡੀਆ ਜਿਹੜੇ ਵੱਖ-ਵੱਖ ਚੈਨਲ ਉਹਨੂੰ ਇਹ ਹੁੰਦਾ ਵੀ ਇਸ ਮਾਮਲੇ 'ਚ TRP ਉਹਦੀ ਨਾ ਵੱਧ ਜਾਵੇ, ਉਹਦੀ ਨਾ ਵੱਧ ਜਾਵੇ, ਉਹ ਮੁਕਾਬਲੇਬਾਜ਼ੀ ਵਾਲਾ ਕੰਮ ਚੱਲਦਾ। ਯਾਨੀ ਇੱਕ ਚੈਨਲ ਉਹਨੂੰ ਛੱਡਦਾ, ਦੂਸਰਾ ਚੈਨਲ ਜਾ ਕੇ ਵਲੇਟ ਲੈਂਦਾ। ਤਾਂ ਇਹਦਾ ਮਤਲਬ ਆ ਕਿ ਜਿਹੜਾ ਮੀਡੀਆ ਉਹਦਾ ਸੂਈਆ ਸਿਸਟਮ ਹੈ, ਜਿਹੜਾ ਪੁਲਿਸ ਦੇ ਸੂਈਆ ਸਿਸਟਮ ਨਾਲੋਂ ਕਿਤੇ ਨਾ ਕਿਤੇ ਮਜ਼ਬੂਤ ਆ। ਖੈਰ, ਇਹ ਜਿਹੜਾ ਬੰਦਾ ਮੁੱਖ ਮੁਲਜ਼ਮ ਇਸ ਕੇਸ ਦੇ ਵਿੱਚ ਜੋ ਨਾਮਜ਼ਦ ਕੀਤਾ ਗਿਆ, ਇਹ ਅਜਵਿੰਦਰ ਸਿੰਘ ਹੈ। ਦੋਸ਼ ਨੇ ਇੱਕੋ ਹੀ ਰੀਲ ਪਾ ਕੇ ਉਹੀ ਲਾਏ ਆ ਜਿਹੜੇ ਕਿ ਕੱਲ ਵੀ ਕੁਛ ਸਮਝ ਦੇ ਵਿੱਚ ਆ ਗਏ ਸਨ। ਤਾਂ ਦੋਸ਼ ਉਹੀ ਆ। ਉਹ ਕਹਿੰਦਾ ਕਿ ਜੀ ਦੇਖੋ, ਇਹ ਜਿਹੜੀ ਕੁੱਟਮਾਰ ਹੋਈ ਆ ਇਹਦੇ ਪਿੱਛੇ ਸਿਰਫ ਤੇ ਸਿਰਫ ਕਾਰਨ ਇਹੋ ਹੀ ਰਿਹਾ, ਇਹ ਬੰਦਾ ਜਿਹੜਾ ਉਹ ਸਾਥੋਂ ਪੈਸੇ ਮੰਗਦਾ ਸੀਗਾ ਤੇ ਸਾਥੋਂ ਇਹਨੇ ਪੈਸੇ ਲਏ ਵੀ ਆ। ਉਹ ਕਹਿੰਦਾ ਮੈਂ ਵੀ ਅੰਮ੍ਰਿਤ ਛਕਿਆ, ਮੈਂ ਵੀ ਦੇਖਿਆ, ਉਹਨੇ ਵੀ ਅੰਮ੍ਰਿਤ ਛਕਿਆ ਤੇ ਉਹ ਗੁਰਦੁਆਰੇ ਜਾ ਕੇ ਸਹੁੰ ਖਾ ਲਵੇ ਕਿ ਪੈਸੇ ਨਹੀਂ ਸੀ ਮੰਗਦਾ। ਸੋ ਮੈਂ ਗੁਰਦੁਆਰੇ ਚੜ੍ਹਨ ਨੂੰ ਤਿਆਰ ਹਾਂ। ਉਹ ਗੁਰਦੁਆਰੇ ਚੜ੍ਹ ਕੇ ਆਖੇ ਕਿ ਪੈਸੇ ਨਹੀਂ ਸੀ ਮੰਗਦਾ। ਸੋ ਦੂਜੀ ਚੀਜ਼ ਉਹਨੇ ਕਿਹਾ ਕਿ ਇੱਥੇ ਕੋਈ ਵੀ ਅਸੀਂ ਗੈਰ ਕਾਨੂੰਨੀ ਮਾਈਨਿੰਗ ਨਹੀਂ ਕੀਤੀ, ਸਭ ਕੁਛ ਕਾਨੂੰਨ ਨੇਮ ਕਾਇਦਿਆਂ ਦੇ ਮੁਤਾਬਕ ਚੱਲਦਾ ਪਿਆ ਸੀਗਾ। ਜਦੋਂ ਇਹ ਆਇਆ ਕੈਮਰਾ ਜਿਹਾ ਲੈ ਕੇ, ਕਹਿੰਦਾ ਮਸ਼ੀਨਾਂ ਵਾਲੇ ਭੱਜ ਗਏ। ਤੇ ਬਾਅਦ ਦੇ ਵਿੱਚ ਉਹਨੇ ਇੱਕ ਚੀਜ਼ ਹੋਰ ਕਹੀ ਆ। ਉਹ ਕਹਿੰਦਾ ਕਿ ਦੇਖੋ, ਅਸੀਂ ਆਮ ਆਦਮੀ ਪਾਰਟੀ ਦੇ ਵਰਕਰ ਹਾਂ। ਸੁਖਪਾਲ ਖਹਿਰੇ ਨੂੰ ਅਸੀਂ ਬੇਨਤੀ ਕਰਦੇ, ਸਾਡੀ ਗੱਲ ਤੇ ਸੁਣ, ਕਿਉਂਕਿ ਅਸੀਂ ਵੀ ਪਾਰਟੀ ਦੇ ਵਰਕਰ ਹਾਂ। ਜੇ ਉਹ ਪਾਰਟੀ ਦਾ ਵਿਧਾਇਕ ਹੈ, ਸਾਡਾ ਪੱਖ ਤੇ ਸੁਣੋ। ਤੁਸੀਂ ਸਾਨੂੰ ਰੇਤ ਮਾਫੀਆ ਕਹਿੰਦੇ ਹੋ, ਗੈਂਗਸਟਰ ਕਹਿੰਦੇ ਹੋ, ਇਹੋ ਜਿਹੀ ਕੁਛ ਵੀ ਚੀਜ਼ ਨਹੀਂ ਹੈਗੀ। ਅਸੀਂ ਆਪਣਾ ਕੰਮਕਾਰ ਕਰਨ ਵਾਲੇ ਬੰਦੇ, ਸਾਡਾ ਪੱਖ ਜ਼ਰੂਰ ਸੁਣਿਆ ਜਾਵੇ। ਸੋ ਉਹਨੇ ਸਫਾਈ ਦਿੱਤੀ ਆ ਹੁਣ ਅਜਵਿੰਦਰ ਸਿੰਘ ਨੇ। ਵੈਸੇ ਅਜਵਿੰਦਰ ਸਿੰਘ ਨੇ ਇੱਕ ਗੱਲ ਹੋਰ ਵੀ ਕਹੀ ਆ। ਅਜਵਿੰਦਰ ਸਿੰਘ ਕਹਿੰਦਾ ਕਿ ਦੇਖੋ ਜੀ, ਜਿਹੜੇ ਆ ਗਨਮੈਨ ਮਿਲੇ ਆ, ਮੈਨੂੰ ਇੱਕ ਮਿਲਿਆ ਜਾਂ ਦੋ, ਇਹਦੇ ਬਾਰੇ ਮੈਨੂੰ ਪਤਾ ਨਹੀਂ ਆ। ਉਹ ਕਹਿੰਦਾ ਕਿ ਜਿਹੜੇ ਗਨਮੈਨ ਮਿਲੇ ਆ ਇਹ ਵੀ ਇਸੇ ਵਿਧਾਇਕ ਨੇ ਦਵਾਇਆ ਮੈਨੂੰ, ਕਿਉਂਕਿ ਮੇਰੇ ਤੇ 2 ਵਾਰੀ ਦਿਲਪ੍ਰੀਤ ਬਾਬਾ ਜਿਹੜਾ ਕਿ ਭਗੌੜਾ ਗੈਂਗਸਟਰ ਆ, ਉਸ ਬੰਦੇ ਨੇ 2 ਵਾਰੀ ਮੇਰੇ ਤੇ ਹਮਲਾ ਕੀਤਾ। ਅਸਲ ਦੇ ਵਿੱਚ ਇਹ ਕਹਾਣੀ ਕੀ ਆ ਕਿ ਜਿਹੜਾ ਅਜਵਿੰਦਰ ਸਿੰਘ ਆ, ਇਹਦੀ ਮਦਰ ਮੇਰੇ ਖਿਆਲ ਦੇ ਨਾਲ ਸਰਪੰਚ ਆ। ਅਸਲ 'ਚ ਇਹਨਾਂ ਤੋਂ ਇੱਕ ਕਤਲ ਹੋਇਆ ਗਿਆ 2008 ਦੇ ਵਿੱਚ, ਸ਼ਾਇਦ ਕਤਲ ਹੋਇਆ ਸੀਗਾ। ਕੇਸਰ ਸਿੰਘ ਬੱਲੀ ਹੁੰਦਾ ਸੀਗਾ ਉਸ ਇਲਾਕੇ 'ਚ, ਕਾਫੀ ਨਾਮੀ ਬੰਦਾ ਸੀਗਾ। ਪਹਿਲਾਂ ਕਬੱਡੀ ਖੇਡਦਾ ਸੀ, ਮੁੜ ਕੇ ਦੂਜੀਆਂ ਖੇਡਾਂ ਖੇਡਣ ਲੱਗ ਪਿਆ। ਇਹਨਾਂ ਨੇ ਉਹਨੂੰ ਮਾਰਿਆ ਸੀਗਾ। ਫਿਰ ਇਹਨਾਂ ਨੂੰ ਉਮਰ ਕੈਦ ਹੋ ਗਈ ਸੀਗੀ। ਉਮਰ ਕੈਦ ਸਟੇ ਕਰਾ ਕੇ ਇਹਨਾਂ ਨੇ ਜ਼ਮਾਨਤ ਲਈ ਹੋਈ ਆ। ਇਹ ਬੰਦਾ ਜ਼ਮਾਨਤ ਤੇ ਆ। ਵਿੱਚ ਜਿਹੜਾ ਦੂਸਰਾ ਮੁਲਜ਼ਮ ਹੈ ਬਚਿੱਤਰ ਸਿੰਘ, ਉਹ ਵੀ ਇਸੇ ਕੇਸ ਦੇ ਵਿੱਚ ਨਾਮਜ਼ਦ ਹੈ, ਜਿਹੜਾ ਕਿ ਮੇਰੇ ਖਿਆਲ ਦੇ ਨਾਲ ਹਾਲੇ ਫਰਾਰ ਹੀ ਹੈ। ਇਹਦੇ ਨਾਲ ਗ੍ਰਿਫਤਾਰੀਆਂ ਕੁਛ ਹੋਈਆਂ, ਕੁਛ ਬੰਦਿਆਂ ਨੂੰ ਅੱਜ ਇਹਨਾਂ ਨੇ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ, ਪਰ ਇਹ ਬੰਦਾ ਪਹੁੰਚ ਤੋਂ ਬਾਹਰ। ਹੁਣ ਚੱਕਰ ਕੀ ਆ ਕਿ ਜਿਹੜਾ ਦਿਲਪ੍ਰੀਤ ਬਾਬਾ, ਉਹ ਵੀ ਇਹਦੇ ਮਗਰ ਪਿਆ ਫਿਰਦਾ। ਇਹ ਜੋ ਕਹਿੰਦਾ ਕਿ ਗਨਮੈਨ ਮਿਲਿਆ, ਇਹਦੇ ਵਿੱਚ ਸੱਚਾਈ ਹੈ, ਪਰ ਦੋਸ਼ ਜਿਹੜੇ ਲਾਉਂਦਾ ਉਹਦੇ 'ਚ ਕਿੰਨੀ ਕੁ ਸੱਚਾਈ ਆ, ਉਹ ਤੇ ਹੁਣ ਰਿੜਕਣਾ ਪਊਗਾ। ਉਹ ਤੇ ਬਹੁਤ ਸਾਰੀਆਂ ਜਾਂਚ ਪੜਤਾਲਾਂ ਵਾਲੀਆਂ ਕੁੰਡੀਆਂ ਖੋਲ ਕੇ ਫੇਰ ਹੀ ਪਤਾ ਲੱਗੂਗਾ ਕਿ ਇਹਨਾਂ ਦੋਨਾਂ 'ਚੋਂ ਸੱਚਾ ਕੌਣ ਆ। ਕਿਉਂਕਿ ਇੱਕ ਚੀਜ਼ ਹੋਰ ਵਾਪਰੀ ਅੱਜ, ਜਿਹੜੀ ਗੱਲ ਸੰਦੋਆ ਕਹਿੰਦਾ ਸੀਗਾ ਕਿ ਇਹ ਇਲੀਗਲ ਮਾਈਨਿੰਗ ਆ, ਤਾਂ ਜਿੱਥੇ ਉਹ ਖੱਡ ਆ ਜਿੱਥੋਂ ਇਹ ਮਾਈਨਿੰਗ ਕੀਤੀ ਜਾ ਰਹੀ ਸੀਗੀ, ਉਹਦੀ ਰਿਪੋਰਟ ਜਿਹੜੀ ਸਰਕਾਰ ਨੂੰ ਭੇਜੀ ਆ ਉੱਥੋਂ ਦੇ ਪ੍ਰਸ਼ਾਸਨ ਨੇ, ਲੋਕਲ ਨਿਜ਼ਾਮ ਨੇ, ਤਾਂ ਉਹ ਕਹਿੰਦੇ ਆ ਕਿ ਜੀ ਸਭ ਕੁਝ ਠੀਕ ਠਾਕ ਸੀਗਾ। ਜਿਹੜੀ ਮਾਈਨਿੰਗ ਹੋ ਰਹੀ ਸੀਗੀ ਉਹ ਲੀਗਲ ਸੀਗੀ, ਕਾਨੂੰਨੀ ਸੀਗੀ। ਸੋ ਸੰਦੋਆ ਜਿਹੜਾ ਉਹ ਕਿਤੇ ਨਾ ਕਿਤੇ ਇਸ ਮਾਮਲੇ ਤੋਂ ਵੀ ਹੁਣ ਝੂਠਾ ਪੈਂਦਾ। ਹਾਲਾਂਕਿ ਅਜੇ ਤੱਕ ਆਫੀਸ਼ੀਅਲੀ ਸੰਦੋਆ ਦੀ ਕੋਈ ਸਟੇਟਮੈਂਟ ਨਹੀਂ ਆਈ। ਜਦੋਂ ਤੱਕ ਸਟੇਟਮੈਂਟ ਨਹੀਂ ਆਉਂਦੀ ਉਦੋਂ ਤੱਕ ਅਸੀਂ ਨੂੰ ਇਹ ਤੇ ਨਹੀਂ ਕਹਿ ਸਕਦੇ ਕਿ ਸੰਦੋਆ ਹੀ ਇਸ ਮਾਮਲੇ 'ਚ ਝੂਠਾ। ਪਰ ਜੋ ਹੁਣ ਤੱਕ ਵਾਪਰਿਆ, ਜੋ ਆਫੀਸ਼ੀਅਲੀ ਰਿਪੋਰਟ ਗਈ ਅੱਜ ਸਰਕਾਰ ਨੂੰ, ਇਹ ਕਿਤੇ ਨਾ ਕਿਤੇ ਪੱਖ ਹੈ ਜਿਹੜਾ ਝੂਠਾ ਪੈਂਦਾ ਨਜ਼ਰ ਆਉਂਦਾ ਕਿ ਇਲੀਗਲ ਮਾਈਨਿੰਗ ਹੋ ਰਹੀ ਸੀਗੀ। ਪਰ ਦੂਸਰੇ ਪਾਸੇ ਇਹ ਵੀ ਇੱਕ ਸਵਾਲ ਖੜਾ ਹੋਊਗਾ ਕਿ ਜਦੋਂ ਸਭ ਕੁਝ ਕਾਨੂੰਨੀ ਤੌਰ ਤੇ ਹੁੰਦਾ ਪਿਆ ਸੀਗਾ, ਤਾਂ ਫਿਰ ਅਜਵਿੰਦਰ ਸਿੰਘ ਉਹਨਾਂ ਨੂੰ ਪੈਸੇ ਦੇਣ ਦੀ ਕੀ ਜ਼ਰੂਰਤ ਆ? ਫਿਰ ਇਹਨਾਂ ਨੇ ਪੈਸੇ ਕਿਉਂ ਦਿੱਤੇ ਸੰਦੋਆ ਨੂੰ? ਔਰ ਦੂਜੀ ਗੱਲ ਕਿ ਜੇ ਤੁਸੀਂ ਪਾਰਟੀ ਦੇ ਕਾਰਕੁਨ ਹੋ, ਤੁਸੀਂ ਪਾਰਟੀ ਦੇ ਵਰਕਰ ਹੋ, ਅੱਜ ਜੋ ਤੁਸੀਂ ਸੁਖਪਾਲ ਖਹਿਰੇ ਨੂੰ ਆਵਾਜ਼ਾਂ ਮਾਰਦੇ ਹੋ, ਤੁਹਾਨੂੰ ਪਹਿਲਾਂ ਨਹੀਂ ਸੀ ਸੁਖਪਾਲ ਖਹਿਰਾ ਦੀਦਾ? ਤੁਸੀਂ ਪਹਿਲਾਂ ਸੁਖਪਾਲ ਖਹਿਰੇ ਨੂੰ ਕਹਿੰਦੇ ਕਿ ਆਹ ਬੰਦਾ ਜੀ ਆਹ ਸਾਨੂੰ ਤੰਗ ਕਰਦਾ, ਜਾਂ ਤੁਸੀਂ ਪਾਰਟੀ ਫੋਰਮ ਤੇ ਜਾ ਕੇ ਗੱਲ ਚੁੱਕਦੇ, ਜਾਂ ਕੋਈ ਲਿਖਤੀ ਹਾਈ ਕਮਾਂਡ ਨੂੰ ਸ਼ਿਕਾਇਤ ਕਰਦੇ,
ਜੇ ਤੁਸੀਂ ਸੱਚੇ ਸੀਗੇ ਪੈਸੇ ਕਾਹਤੋਂ ਦਿੱਤੇ ਗਏ, ਸਮਝ ਤੋਂ ਪਰੇ ਦੀ ਗੱਲ ਆ। ਸੋ ਇਹ ਹੁਣ ਅਸਲ ਦੇ ਵਿੱਚ ਸਾਰਾ ਕੁਝ ਤਾਂ ਹੀ ਸਾਫ਼ ਹੋਊਗਾ ਜਦੋਂ ਅਮਰਜੀਤ ਸਿੰਘ ਸੰਦੋਆ ਦੀ ਕੋਈ ਅਫੀਸ਼ੀਅਲ ਸਟੇਟਮੈਂਟ ਹੋਊਗੀ, ਔਰ ਦੂਸਰਾ ਜਦੋਂ ਕੋਈ ਜਾਂਚ ਪੜਤਾਲ ਹੋਊਗੀ ਇਸ ਮਾਮਲੇ ਤੇ। ਕੁੱਲ ਮਿਲਾ ਕੇ ਅੱਜ ਦਾ ਦਿਨ ਵੀ ਜਿਹੜਾ ਉਹ ਇਸੇ ਸੁਰਖੀ ਦੇ ਨਾਮ ਰਿਹਾ। ਸਿਆਸੀ ਸਭਾ 'ਚ ਖਾਸ ਤੌਰ ਤੇ ਆਮ ਆਦਮੀ ਪਾਰਟੀ ਵਾਲਿਆਂ ਧਰਨਾ ਵੀ ਲਾਇਆ, ਬਾਅਦ ਦੇ ਵਿੱਚ ਉਹ ਰਾਜਪਾਲ ਕੋਲ ਵੀ ਗਿਆ। ਮਾਮਲਾ ਜਾਨੀ ਇਹ ਕਾਫੀ ਭਖਿਆ ਹੋਇਆ। ਤਾਂ ਫਿਲਹਾਲ ਤੇ ਬਸ ਉਡੀਕ ਆ ਕਿ ਸੰਦੋਆ ਸਾਹਿਬ ਕਦੋਂ ਕੋਈ ਸਟੇਟਮੈਂਟ ਜਾਰੀ ਕਰਦੇ ਆ, ਕਿਹੜੀਆਂ ਚੀਜ਼ਾਂ ਨੂੰ, ਕਿਹੜੇ ਪੱਖਾਂ ਨੂੰ ਉਹ ਮੰਨਦੇ ਆ, ਕਿਹੜੀਆਂ ਚੀਜ਼ਾਂ ਨੂੰ ਉਹ ਨਕਾਰਦੇ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਿੰਟੂ ਜੀ ਵੀ ਕਹਿੰਦੇ ਗਊ ਸੈਸ ਇੱਕ ਵਾਰੀ ਫੇਰ ਚਰਚਾ 'ਚ ਆਇਆ। ਇਹ ਗਾਂ ਚਰਚਾ 'ਚ ਰਹਿੰਦੀ ਹੈ ਜਾਂ ਗਊ ਸੈਸ ਚਰਚਾ 'ਚ ਰਹਿੰਦਾ, ਦੋਏ ਚੀਜ਼ਾਂ ਹੀ ਨਾਲ ਚੱਲਦੀਆਂ। ਅਸਲ 'ਚ ਕੀ ਆ ਕਹਾਣੀ ਕਿ ਦੇਖੋ ਇਹਨਾਂ ਨੇ ਗਊ ਸੈਸ ਲਾਇਆ ਸੀਗਾ ਬਾਦਲ ਸਾਹਿਬ ਹੋਰਾਂ ਨੇ, ਬਾਅਦ ਦੇ ਵਿੱਚ ਚਲੇ ਗਏ। ਤੇ ਜਦੋਂ ਆਈ ਦੂਜੀ ਸਰਕਾਰ, ਇਹਨਾਂ ਨੇ ਨਾਲ ਦੀ ਨਾਲ ਕੀ ਕੀਤਾ ਸੀਗਾ ਕਿ ਜਿਹੜੀਆਂ ਗਊਸ਼ਾਲਾਵਾਂ ਨੂੰ ਬਾਦਲ ਕਿਆ ਨੇ ਦਿੱਤੀ ਸੀਗੀ ਬਿਜਲੀ ਫ੍ਰੀ, ਇਹਨਾਂ ਨੇ ਨਾਲ ਦੀ ਨਾਲ ਉਹ ਘੋੜਾ ਚੁੱਕ ਦਿੱਤਾ ਸੀਗਾ ਟਰਾਂਸਫਾਰਮਰ ਵਾਲਾ ਜਿਹੜਾ ਉਹ 10 ਵਿੱਚ। ਇਹਨਾਂ ਆਖਿਆ ਸੀਗਾ ਕਿ ਅਸੀਂ ਮੁਫਤ ਬਿਜਲੀ ਨਹੀਂ ਦੇ ਸਕਦੇ। ਪਰ ਚੱਕਰ ਇਹ ਆ ਕਿ ਜਿਹੜਾ ਉਹ ਗਊ ਸੈਸ ਲੱਗ ਕੇ ਆਉਂਦਾ ਸੀਗਾ ਬਿਜਲੀ ਬਿੱਲਾਂ 'ਚ, ਉਹ ਨਿਰੰਤਰ ਆਉਂਦਾ ਪਿਆ। ਮਤਲਬ ਕਿ ਉਹ ਜਿਹੜਾ ਸਾਲ ਦਾ ਕਰੋੜਾਂ ਰੁਪਈਆ ਬਣਦਾ ਵਾ, ਉਹ ਜਿਉਂਦਾ ਤਿਉਂ ਸਰਕਾਰ ਕੁੱਟਦੀ ਪਈ ਆ। ਪਰ ਜਿਹੜੀ ਗਊਸ਼ਾਲਾਵਾਂ ਨੂੰ ਬਿਜਲੀ ਦਿੱਤੀ ਜਾਣੀ ਸੀਗੀ ਉਹ ਇਹਨਾਂ ਨੇ ਬੰਦ ਕਰ ਦਿੱਤੀ ਹੈ। ਹੁਣ ਜਿਹੜੇ ਇੱਥੋਂ ਦੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਆ ਕੀਮਤੀ ਲਾਲ ਭਗਤ ਜੀ, ਉਹ ਕਹਿੰਦੇ ਆ ਕਿ ਜੇ ਤੁਸੀਂ ਮੁਫਤ ਬਿਜਲੀ ਸਹੂਲਤ ਬੰਦ ਕਰਨ ਤੇ ਹੁਣ ਪੁਰਾਣੇ ਬਿਜਲੀ ਬਿੱਲ ਵਸੂਲਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਇਹ ਕੰਮ ਤੁਸੀਂ ਨਾ ਰੋਕਿਆ ਤੇ ਫਿਰ ਅਸੀਂ ਕੀ ਕਰਾਂਗੇ ਕਿ ਜਿਹੜੀਆਂ ਗਾਵਾਂ ਨੇ ਇਹ ਗਾਵਾਂ ਤੁਹਾਡੇ ਮੰਤਰੀਆਂ, ਤੁਹਾਡੇ ਵਿਧਾਇਕਾਂ ਦੇ ਬੋਝਾਂ ਦੇ ਵਿੱਚ ਛੱਡ ਆਉਣੀਆਂ ਸੀ। ਵੈਸੇ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਕਿਸਾਨਾਂ ਨੂੰ ਵੀ ਫਾਰਮੂਲਾ ਦੱਸ ਦਿੱਤਾ ਕਿ ਟਰਾਲੀਆਂ ਭਰ ਕੇ ਤੇ ਇਹਨਾਂ ਦੇ ਬੋਝਾਂ 'ਚ ਵਾੜ ਆਓ ਜੇ ਕੋਈ ਸਮੱਸਿਆ ਜਾ ਰਹੀ ਹੈ। ਦੂਜੀ ਚੀਜ਼ ਇਹ ਆ ਕਿ ਇਕੱਲਾ ਬਿਜਲੀ ਦਾ ਬਿੱਲ ਹੀ ਨਹੀਂ, ਵੈਸੇ ਜਿਹੜਾ ਬਿਜਲੀ ਦਾ ਬਿੱਲ ਆ ਉਹਦੇ ਤੇ ਜਿਹੜਾ ਇਹ ਗਊ ਸੈਸ ਲੱਗਦਾ ਉਹ ਤੇ ਥੋੜਾ ਜਿਹਾ ਮੈਂ ਕਹੂੰਗਾ ਕਿ ਹਲਕਾ ਹੀ ਆ, ਬਹੁਤਾ ਨਹੀਂ ਆ, ਪਰ ਹੈ ਜ਼ਰੂਰ ਗਊ ਸੈਸ ਹੈ। ਪਰ ਇਹਦੇ ਵਿੱਚ ਹੋਰ ਵੀ ਕਈ ਮਾਮਲੇ ਆ, ਜਿੱਦਾਂ ਤੁਸੀਂ ਲੈ ਲਓ ਕਿ ਇਹ ਤੇ 2 ਪੈਸੇ ਪਰ ਯੂਨਿਟ ਦਾ ਲਾਉਂਦੇ ਆ ਗਊ ਸੈਸ। ਦੂਸਰੀਆਂ ਚੀਜ਼ਾਂ ਜਿੱਦਾਂ ਹੁਣ ਜੇ ਮੰਨ ਲਓ ਕਿਸੇ ਨੇ ਚੁਪਹੀਆ ਵਾਹਨ ਖਰੀਦਣਾ, ਚੁਪਹੀਆ ਵਾਹਨ ਕਹਿ ਦਿੰਦੇ ਆ ਕਾਰ ਨੂੰ, ਜੀਪ ਨੂੰ, ਤਾਂ ਜੇ ਕੋਈ ਕਿਸੇ ਕਾਰ ਜੀਪ ਤੱਕ ਖਰੀਦ ਕਰਦਾ ਤਾਂ ਉਹਨੂੰ 1000 ਰੁਪਇਆ ਗਊ ਸੈਸ ਜਿਹੜਾ ਉਹ ਦੇਣਾ ਪੈਂਦਾ। ਜੇ ਦੁਪਹੀਆ ਪਾਵਰ ਸਕੂਟਰ, ਮੋਟਰਸਾਈਕਲ, ਸਕੂਟੀ, ਮੋਪੜ ਵਗੈਰਾ ਜੇ ਕੋਈ ਇਹ ਖਰੀਦਦਾ ਤੇ 500 ਰੁਪਇਆ ਉਹਨੂੰ ਗਊ ਸੇਵਾ ਖਿਦਮਤ ਕਰਨੀ ਪੈਂਦੀ ਆ। ਫਿਰ ਜੇ ਆਪਾਂ ਲਾ ਲਈਏ ਕਿ AC ਹਾਲ ਬੁੱਕ ਕਰਨਾ ਕਿਸੇ ਨੇ ਵਿਆਹ ਵਾਸਤੇ ਤਾਂ ਉਹਦੇ ਤੇ ਵੀ 1000 ਰੁਪਇਆ ਜਿਹੜਾ ਗਊ ਮਾਤਾ ਨੂੰ ਪੇਂਟ ਕਰਨਾ ਪੈਂਦਾ। ਜੇ ਨਾਨ AC ਤੁਸੀਂ ਹਾਲ ਬੁੱਕ ਕਰੋਗੇ ਉਹ 500 ਦਾ ਪੱਤਾ ਜਿਹੜਾ ਤੁਹਾਡਾ ਉਹ ਗਊ ਮਾਤਾ ਦੇ ਨਾਂ ਖੁੱਲ ਜਾਣਾ। ਇਸ ਤਰ੍ਹਾਂ ਜੇ ਵਿਦੇਸ਼ੀ ਸ਼ਰਾਬ ਪੀਂਦਾ ਕੋਈ ਤੇ ਉਹਨੂੰ 10 ਰੁਪਏ ਜਿਵੇਂ ਤੁਪਕੇ ਕੱਢਦੇ ਆ ਨਾ ਧਰਤੀ ਤੇ ਸ਼ਰਾਬੀ ਸ਼ਰਾਬ ਪੀਣ ਤੋਂ ਪਹਿਲਾਂ, ਤਾਂ ਤੁਪਕੇ ਨਹੀਂ, ਇੱਥੇ 10 ਦਾ ਨੋਟ ਕੱਢਣਾ ਪਊਗਾ। ਦੂਜੀ ਚੀਜ਼ ਇਹ ਆ ਕਿ ਜੇ ਕੋਈ ਦੇਸੀ ਮਤਲਬ ਕਿ ਥੋੜਾ ਜਿਹਾ ਗਰੀਬ ਸ਼ਰਾਬੀ ਆ, ਜੇ ਕੋਈ ਦੇਸੀ ਪੀਂਦਾ ਤੇ ਉਹਨੂੰ ਬੋਤਲ ਦਾ 5 ਰੁਪਏ ਗਊ ਸੈਸ ਜਿਹੜਾ ਉਹ ਦੇਣਾ ਪੈਂਦਾ। ਆਉਂਦੇ ਆ ਪੰਜਾਬ ਦੇ ਵਿੱਚ ਤਾਂ ਉਹਨਾਂ ਤੇ ਵੀ 100 ਰੁਪਇਆ ਪਰ ਟੈਂਕਰ ਹੈ ਜਿਹੜਾ ਉਹ ਗਊ ਸੈਸ ਵਸੂਲਿਆ ਜਾਂਦਾ। ਇਹ ਹੁਣ ਜਿਹੜੇ ਗਊ ਪ੍ਰੇਮੀ ਆ ਜਾਂ ਜਿਹੜੇ ਗਊ ਦੇ ਪ੍ਰਤੀ ਅਕਾਦਤ ਰੱਖਦੇ ਆ ਉਹ ਇਹੋ ਹੀ ਸਵਾਲ ਚੁੱਕਦੇ ਪਏ ਕਿ ਜਦੋਂ ਤੁਸੀਂ ਗਊ ਸੈਸ ਲੈਂਦੇ ਹੋ ਤਾਂ ਫਿਰ ਬਦਲੇ ਦੇ ਵਿੱਚ ਜਿਹੜੀਆਂ ਗਊਸ਼ਾਲਾਵਾਂ ਨੇ ਉਹਨਾਂ ਨੂੰ ਤੁਸੀਂ ਸਪੋਰਟ ਕਰੋ, ਉਹਨਾਂ ਨੂੰ ਤੁਸੀਂ ਹੈਲਪ ਕਰੋ। ਵੈਸੇ ਗੱਲ ਇਹਨਾਂ ਦੀ ਸਹੀ ਆ ਕਿ ਜਦੋਂ ਗਊ ਸੈਸ ਲਿਆ ਜਾਂਦਾ ਗਊਸ਼ਾਲਾਵਾਂ ਨੂੰ ਤੁਸੀਂ ਸਹੂਲਤਾਂ ਦਿਓ, ਠੀਕ ਆ, ਇਹ ਤੇ ਆਪਣੀ ਥਾਂ ਤੇ ਆ। ਦੂਸਰਾ ਇਹ ਕਿ ਜਿਹੜੀਆਂ ਗਾਵਾਂ ਇੱਥੇ ਵਾਰਾ ਤੁਰੀਆਂ ਫਿਰਦੀਆਂ, ਇੰਨਾ ਪੈਸਾ ਉਹਨਾਂ ਦੇ ਨਾਮ ਤੇ ਤੁਸੀਂ ਇਕੱਠਾ ਕਰਦੇ ਪਏ ਹੋ ਤੇ ਉਹਨਾਂ ਨੂੰ ਸੰਭਾਲਣਾ ਫਿਰ ਕਿੰਨੇ ਆ। ਸੋ ਕੁੱਲ ਮਿਲਾ ਕੇ ਗਊ ਸੈਸ ਦਾ ਹੁਣ ਇੱਕ ਵਾਰੀ ਫੇਰ ਨੱਫੜ ਪਿਆ। ਉਹਦਾ ਜੇ ਇਹ ਗਊ ਸੇਵਾ ਕਮਿਸ਼ਨ ਵਾਲੇ ਸਾਬਕਾ ਜਿਹੜੇ ਚੇਅਰਮੈਨ ਆ ਕੀਮਤੀ ਭਗਤ ਜੀ, ਜੇ ਇਹ ਥੋੜਾ ਜਿਹਾ ਸਖਤਾਈ ਤੋਂ ਕੰਮ ਲੈਣ ਜਾਂ ਸਰਕਾਰ ਦੇ ਨਾਲ ਇਹਨਾਂ ਦਾ ਤਾਲਮੇਲ ਚੰਗਾ ਹੋ ਜਾਵੇ, ਸਾਰਾ ਕੰਮ ਸ਼ਿੱਦਤ ਦੇ ਨਾਲ ਕੀਤਾ ਜਾਵੇ ਤਾਂ ਬਹੁਤ ਕੁਝ ਠੀਕ ਕੀਤਾ ਜਾ ਸਕਦਾ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੰਨਾ ਪੈਸਾ ਜਿਹੜਾ ਉਹ ਗਊ ਸੈਸ ਤੋਂ ਇਕੱਤਰ ਹੁੰਦਾ ਹਰੇਕ ਸਾਲ, ਤੇ ਜੇ ਉਹ ਪਾਰਦਰਸ਼ੀ ਢੰਗ ਦੇ ਨਾਲ ਜਾਂ ਉਹ ਸਹੀ ਨੀਤੀ ਦੇ ਤਹਿਤ ਉਹ ਲਾਗੂ ਹੋ ਜਾਵੇ, ਲੱਗ ਜਾਵੇ ਟਿਕਾਣੇ ਤੇ, ਤਾਂ ਬਹੁਤ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ। ਜੀ 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 ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਵੀ ਚੀਫ ਖਾਲਸਾ ਦੀਵਾਨ ਇੱਕ ਵਾਰੀ ਫੇਰ ਵਿਵਾਦਾਂ ਵਿੱਚ।
ਚੀਫ ਖਾਲਸਾ ਦੀਵਾਨ ਦਾ ਸਭ ਤੋਂ ਵੱਡਾ ਵਿਵਾਦ ਸੀਗਾ ਚੱਡਾ ਪ੍ਰਕਰਨ। ਉਸ ਤੋਂ ਬਾਅਦ ਫਿਰ ਜਦੋਂ ਵੋਟਿੰਗ ਹੋਈ ਉਹਨੂੰ ਲਾ ਕੇ ਉਹ ਵੋਟਾਂ ਦਾ ਰੌਲਾ ਪੈ ਗਿਆ। ਹੁਣ ਆ ਤੀਸਰੀ ਆ, ਦੇਖ ਲਓ ਕਿੰਨਾ ਇੱਕ ਹਫ਼ਤੇ ਬੀਤੇ ਹੋਣੇ ਆ, ਤੀਸਰੀ ਫੇਰ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਵਿਵਾਦਤ ਇਹਨਾਂ ਦੀ ਵੰਨਗੀ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ ਆਈ ਆ। ਅਸਲ 'ਚ ਹੋਇਆ ਕੀ ਆ ਕਿ ਯਤੀਮ ਖਾਨੇ ਦੇ 2 ਬੱਚੇ, ਯਤੀਮ ਖਾਨਾ ਵੈਸੇ ਉਹ ਯਤੀਮ ਖਾਨਾ ਜਿੱਥੇ ਸ਼ਹੀਦ ਊਧਮ ਸਿੰਘ ਜੀ ਪਲੇ ਆ, ਕਿ ਇਸੇ ਯਤੀਮ ਖਾਨੇ ਦੇ ਵਿੱਚ ਉਹ ਪਲੇ ਸਨ। ਸੋ ਇਹ ਜਿਹੜਾ ਇਹ ਯਤੀਮ ਖਾਨਾ ਵਾ, ਇਹਦੇ ਵਿੱਚੋਂ 2 ਬੱਚੇ ਜਿਹੜੇ ਉਹ ਗੁਰੂ ਨਾਨਕ ਹਸਪਤਾਲ 'ਚ ਪਹੁੰਚੇ ਉੱਥੇ ਅੰਮ੍ਰਿਤਸਰ, ਦੱਸਦੇ ਆ ਕਿ ਉਹ ਨੇਤਰਹੀਣ ਸਨ। ਇੱਕ ਬੱਚਾ ਉਹ ਬਿਮਾਰ ਸੀਗਾ ਕੁਛ ਜ਼ਿਆਦਾ, ਕਿਉਂਕਿ 2-3 ਦਿਨ ਤੋਂ ਉਹਦੇ ਨੱਕ 'ਚੋਂ ਖੂਨ ਵਹਿ ਰਿਹਾ ਸੀਗਾ। ਤਾਂ ਜਦੋਂ ਉਹਨੂੰ ਇੱਕ ਉਹ ਜਿਹੜਾ ਹੁੰਦਾ ENT ਹਸਪਤਾਲ ਉਹਦੇ ਵਿੱਚ ਭੇਜਿਆ ਗਿਆ, ENT ਵਿਭਾਗ ਕਹਿ ਲਓ, ਤਾਂ ਉੱਥੇ ਜਾ ਕੇ ਜਦੋਂ ਉਹਨਾਂ ਨੇ ਆਪਣਾ ਚੈੱਕਅਪ ਕਰਵਾਉਣਾ ਸੀਗਾ, ਖਾਸ ਤੌਰ ਤੇ ਉਹ ਮੁੰਡਾ ਜਿਹਦੇ ਬਲੀਡਿੰਗ ਹੁੰਦੀ ਸੀਗੀ ਪਿਛਲੇ 2-3 ਦਿਨ ਤੋਂ, ਤਾਂ ਉਹਨਾਂ ਨੇ ਕਿਹਾ ਕਿ ਸਕੈਨ ਹੋਊਗਾ, CT ਸਕੈਨ ਜਿਹਨੂੰ ਬੋਲਦੇ ਆ। ਤਾਂ ਉਹਨਾਂ ਕਿਹਾ ਕਿ ਸਕੈਨ ਹੋਊਗਾ, ਉਹਦੇ ਲਈ ਤੁਸੀਂ ਇਸ ਤਰ੍ਹਾਂ ਕਰੋ ਕਿ 2000 ਰੁਪਇਆ ਫੀਸ ਭਰੋ। ਤਾਂ ਉੱਥੇ ਬੱਚਿਆਂ ਨੇ ਰੋਣਾ ਸ਼ੁਰੂ ਕਰ ਦਿੱਤਾ, ਕਲਪਨਾ ਸ਼ੁਰੂ ਕਰ ਦਿੱਤਾ ਕਿ ਸਾਡੇ ਕੋਲ ਕੀ ਆ, ਅਸੀਂ ਤੇ ਯਤੀਮ ਆ ਔਰ ਸਾਡੇ ਨਾਲ ਕੋਈ ਆਇਆ ਵੀ ਨਹੀਂ, ਅਸੀਂ ਤੇ ਕੁਛ ਵੀ ਨਹੀਂ ਲੈ ਕੇ ਆਏ, ਸਾਨੂੰ ਤਾਂ ਸਿਰਫ ਹਸਪਤਾਲ ਭੇਜ ਦਿੱਤਾ ਗਿਆ ਕਿ ਜਾਓ ਤੋਂ ਸਰਕਾਰੀ ਹਸਪਤਾਲ 'ਚ ਦਵਾਈ ਲੈ ਲਓ, ਤੇ ਸਾਡੇ ਨਾਲ ਤੇ ਕੋਈ ਆਇਆ ਹੀ ਨਹੀਂ, ਪੈਸੇ ਹੁਣ ਤਾਂ ਬਹੁਤ ਦੂਰ ਦੀ ਗੱਲ ਆ। ਤਾਂ ਉੱਥੇ ਫਿਰ ਜਿਹੜੇ ਲਾਗੇ ਤਾਗੇ ਬੰਦੇ ਸੀਗੇ ਉਹ ਇਸ ਚੀਜ਼ ਨੂੰ ਨੋਟਿਸ ਕਰਕੇ ਤੇ ਫਿਰ ਉਹਨਾਂ ਨੇ ਇਹ ਗੱਲ ਮੀਡੀਆ ਤੱਕ ਪਹੁੰਚਾਈ। ਜਦੋਂ ਮੀਡੀਆ ਤੱਕ ਪਹੁੰਚੀ ਤੇ ਰੌਲਾ ਪੈ ਗਿਆ ਕਿ ਕਿੱਦਾਂ ਹੋ ਸਕਦਾ ਕਿ ਇਸ ਯਤੀਮ ਖਾਨੇ ਕੋਲ ਜਾਂ ਚੀਫ ਖਾਲਸਾ ਦੀਵਾਨ ਕੋਲ ਸਾਰੀਆਂ ਸਹੂਲਤਾਂ, ਸਾਰੀਆਂ ਚੀਜ਼ਾਂ ਮੌਜੂਦ ਆ। ਤਾਂ ਫਿਰ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ 14 ਸਾਲ ਆ, 15 ਸਾਲ ਆ, ਇਹਨਾਂ ਨੂੰ ਹਸਪਤਾਲ ਦੇ ਵਿੱਚ ਇਕੱਲਿਆਂ ਕਿਸ ਤਰ੍ਹਾਂ ਭੇਜ ਦਿੱਤਾ ਗਿਆ। ਪਹਿਲਾਂ ਤਾਂ ਜਿਹੜਾ ਇਸ ਯਤੀਮ ਖਾਨੇ ਦਾ ਮੁਖੀ ਸੀਗਾ ਮਨਜੀਤ ਸਿੰਘ ਵਿਰਕ, ਉਹ ਕਹਿਣ ਲੱਗ ਪਿਆ ਜੀ ਇਹ ਸਾਨੂੰ ਨੀਵਾਂ ਦਿਖਾਉਣ ਦੀ ਸਿਆਸਤ ਖੇਡੀ ਜਾ ਰਹੀ ਆ, ਇਹ ਕੀਤਾ ਜਾ ਰਿਹਾ, ਉਹ ਕੀਤਾ ਜਾ ਰਿਹਾ, ਜਿਸ ਤਰ੍ਹਾਂ ਇਹ ਕਰਦੇ ਹੁੰਦੇ ਆ। ਪਰ ਬਾਅਦ ਦੇ ਵਿੱਚ ਜਦੋਂ ਰੌਲਾ ਜ਼ਿਆਦਾ ਪੈ ਗਿਆ, ਫਿਰ ਸੁਪਰਡੈਂਟ ਜਿਹੜੇ ਆ ਸੰਤੋਖ ਸਿੰਘ ਜੀ, ਉਹਨਾਂ ਨੇ ਇਹਨਾਂ ਨੂੰ ਮੁਅੱਤਲ ਕਰ ਦਿੱਤਾ, ਯਾਨੀ ਦੀਵਾਨ ਦੇ ਜਿਹੜੇ ਪ੍ਰਧਾਨ ਆ, ਮਾਫ ਕਰਨਾ, ਸੰਤੋਖ ਸਿੰਘ ਜੀ, ਉਹਨੇ ਇਹ ਸਿਰਫ ਸੁਪਰਡੈਂਟ ਸੀਗਾ ਜਿਹੜਾ ਯਤੀਮ ਖਾਨੇ ਦਾ ਮਨਜੀਤ ਸਿੰਘ, ਉਹਨੂੰ ਸਸਪੈਂਡ ਕਰ ਦਿੱਤਾ। ਪਰ ਸਵਾਲ ਇੱਕ ਵਾਰੀ ਫੇਰ ਇਹਨਾਂ ਦੀ ਕਾਰਜ ਪ੍ਰਣਾਲੀ ਤੇ ਖੜਾ ਹੁੰਦਾ ਕਿ ਕਿਸ ਤਰ੍ਹਾਂ ਇੱਕ ਬੱਚਾ ਜਿਹਨੂੰ ਬਿਲਕੁਲ ਹੀ ਨਹੀਂ ਦੀਦਾ, ਨੇਤਰਹੀਣ ਆ, ਉਹਨੂੰ ਕੱਲਿਆਂ ਬਿਨਾਂ ਪੈਸੇ ਤੋਂ ਹਸਪਤਾਲ ਭੇਜ ਦਿੱਤਾ। ਯਾਨੀ ਕਿਤੇ ਨਾ ਕਿਤੇ ਇਹਨਾਂ ਨੇ ਸੰਵੇਦਨਸ਼ੀਲਤਾ ਨਹੀਂ ਵਰਤੀ, ਕਿਤੇ ਨਾ ਕਿਤੇ ਕੁਤਾਈ ਜ਼ਰੂਰ ਹੋਈ ਆ। ਪਰ ਕੱਲੇ ਇੱਕ ਬੰਦੇ ਨਾਲ ਇਸ ਤਰ੍ਹਾਂ ਨਹੀਂ ਸਰਦਾ, ਕਿਉਂਕਿ ਉੱਥੇ ਹੋਰ ਵੀ ਇਹਨਾਂ ਦਾ ਸਪੋਰਟਿੰਗ ਸਟਾਫ ਹੋਊਗਾ ਜਾਂ ਹੋਰ ਉੱਥੇ ਸੇਵਾਦਾਰ ਹੋਣਗੇ। ਉਹ ਸਾਰਿਆਂ ਨੂੰ ਇਹ ਪੁੱਛਣਾ ਚਾਹੀਦਾ ਕਿ ਇਹ ਆਖਰ ਵਾਪਰਿਆ ਤੇ ਵਾਪਰਿਆ ਕਿੱਦਾਂ। ਪਰ ਜੋ ਕੁਛ ਉੱਥੇ ਹੋਇਆ ਉਹਨੇ ਪਰਤਾਂ ਇੱਕ ਵਾਰੀ ਫੇਰ ਖੋਲ ਦਿੱਤੀਆਂ ਉਹਨਾਂ ਚੀਜ਼ਾਂ ਦੀਆਂ ਜੋ ਸੋਸ਼ਲ ਮੀਡੀਆ ਤੇ ਚੱਲਦੀਆਂ ਤੇ ਜਿਨ੍ਹਾਂ ਨੂੰ ਇਹ ਕਹਿ ਕੇ ਰੱਦ ਕਰ ਦਿੰਦੇ ਆ ਜੀ ਸਾਡੇ ਖਿਲਾਫ ਵਿਰੋਧੀ ਗੁੰਡਾ ਗੁੰਦਦੇ ਆ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰੀਏ, ਕੈਪਟਨ ਦੀ ਸਰਕਾਰ ਨੇ ਬਿਜਲੀ ਦਾ ਕਹਿੰਦੇ ਇੱਕ ਹੋਰ ਝਟਕਾ ਦਿੱਤਾ ਹੈ। ਕੈਪਟਨ ਸਾਹਿਬ ਨੇ ਝਟਕੇ ਜਿਹੜੇ ਆ ਹੋਰ ਗੁਲਾਬ ਦੇ ਫੁੱਲ ਥੋੜੀ ਲੋਕਾਂ ਨੂੰ ਵੰਡੂਗਾ। ਜਿਸ ਤਰੀਕੇ ਨਾਲ ਚੱਲਦੇ ਪਏ ਪਤਾ ਨਹੀਂ ਝਟਕੇ ਕਿੰਨੇ। ਚਲੋ ਹੁਣ ਝਟਕੇ ਤੇ ਝਟਕੇ, ਜਹਾਂ ਤੁਮ ਲਟਕੇ ਵਹਾਂ ਹਮ ਲਟਕੇ, ਲੋਕ ਏਦਾਂ ਕਹਿ ਕੇ ਟਾਈਮ ਪਾਸ ਕਰ ਸਕਦੇ ਆ। ਤਾਂ ਇਹਨਾਂ ਨੇ ਪੇਂਡੂ ਇਲਾਕਿਆਂ 'ਚ ਖਪਤਕਾਰਾਂ ਦੀ ਬਿਜਲੀ ਦਰ ਜਿਹੜੀ ਆ ਉਹ ਹੋਰ ਵਧਾ ਦਿੱਤੀ ਹੈ, ਮਤਲਬ ਕਿ 13% ਤੋਂ ਵਧਾ ਕੇ ਇਹਨਾਂ ਨੇ 15% ਕਰ ਦਿੱਤੀ ਹੈ। ਸੋ ਇਹ ਜਿਹੜਾ ਵਾਧਾ ਇਹ ਉਹ ਵਾਧਾ ਜਿਹੜਾ ਪਿਛਲੇ ਸਾਲ ਵੀ ਕੀਤਾ ਗਿਆ ਸੀ, ਯਾਨੀ ਉਹਨੂੰ ਫਿਰ ਐਕਸਟੈਂਡ ਕਰ ਦਿੱਤਾ ਗਿਆ। ਪਿਛਲੀ ਵਾਰੀ ਵੀ ਇਹਨਾਂ ਨੇ ਮੇਰੇ ਖਿਆਲ ਦੇ ਨਾਲ 9 ਤੋਂ 12% ਦਾ ਵਾਧਾ ਕੀਤਾ ਸੀਗਾ। ਤੇ ਉਦੋਂ ਇਹਨਾਂ ਨੇ ਇੱਕ ਚੀਜ਼ ਹੋਰ ਕੀਤੀ ਬੜੀ ਚਲਾਕੀ ਦੇ ਨਾਲ ਕਿ ਜਿਹੜਾ ਵਾਧਾ ਕੀਤਾ ਸੀਗਾ ਉਹ 1 ਅਪ੍ਰੈਲ 2017 ਤੋਂ ਲਾਗੂ ਕਰ ਦਿੱਤਾ ਸੀਗਾ। ਤੇ ਐਤਕੀ ਵੀ ਜਿਹੜਾ ਕੁਛ ਕੀਤਾ ਇਹਨਾਂ ਨੇ, ਹੁਣ ਜਿੱਦਾਂ ਦੱਸਦੇ ਆ ਕਿ 25 ਪੈਸੇ ਪ੍ਰਤੀ ਯੂਨਿਟ ਦਾ ਇਹ ਵਾਧਾ ਜਿਹੜਾ ਹੋਇਆ ਇਹ 1 ਅਪ੍ਰੈਲ ਤੋਂ ਲਾਗੂ ਕਰ ਦਿੱਤਾ। ਮਤਲਬ ਜਿੱਦਾਂ ਅੱਜ ਦੀ ਡੇਟ ਦੇ ਵਿੱਚ ਇਹਨਾਂ ਨੇ ਇਹ ਫੈਸਲਾ ਜਿਹੜਾ ਉਹ ਨੋਟੀਫਾਈਡ ਕੀਤਾ, ਪਰ ਇਹਦਾ ਜਿਹੜਾ ਲਾਗੂ ਹੋਣਾ ਹੈ ਉਹ ਹੋਊਗਾ 1 ਅਪ੍ਰੈਲ ਤੋਂ, ਮਤਲਬ ਕਿ ਬੈਕ ਡੇਟ ਤੋਂ ਲਾਗੂ ਕਰ ਦਿੱਤਾ। ਉਦੋਂ ਤੋਂ ਹੀ ਕਿਸ਼ਤਾਂ 'ਚ ਇਹ ਜਿਹੜੇ ਪੈਸੇ ਆ ਉਹ ਬਿੱਲਾਂ 'ਚ ਜੁੜ ਜਾਣਗੇ। ਸੋ ਅਕਾਲੀ ਵੀ ਹੁਣ ਵਿਰੋਧਤਾ ਕਰਦੇ ਪਏ ਇਸ ਚੀਜ਼ ਦੀ। ਉਹ ਕਹਿੰਦੇ ਆ ਕਿ ਘਰੇਲੂ ਬਿਜਲੀ ਦਰਾਂ ਵਿੱਚ ਪਿੱਛੇ ਜੇ 17 ਤੋਂ 20% ਤੱਕ ਦਾ ਵਾਧਾ ਕਰ ਦਿੱਤਾ ਇਹਨਾਂ ਨੇ, ਉੱਤੋਂ ਫਿਰ ਇਹਨਾਂ ਨੇ ਡਿਊਟੀ ਵਧਾ ਦਿੱਤੀ ਹੈ। ਕਰੂਗੇ ਕੀ ਲੋਕਾਂ ਦੇ ਨਾਲ? ਇਹਦੇ ਲੱਕ ਤੋੜ ਕੇ ਰੱਖ ਦੇਣਗੇ। ਖੈਰ ਜੋ ਵੀ ਆ, ਇਹ
ਕੈਪਟਨ ਸਰਕਾਰ ਜਿਸ ਤਰੀਕੇ ਨਾਲ ਚੱਲਦੀ ਪਈ ਆ, ਇਹ ਸਬਸਿਡੀਆਂ ਬਾਰੇ ਤੇ ਪਹਿਲਾਂ ਹੀ ਤਨਖਾਹਾਂ ਇਹੋ ਜਿਹੀਆਂ ਮਿਲਦੀਆਂ ਨੇ ਕਿ ਕੁਛ ਨਾ ਕੁਛ ਹੈ ਜਿਹੜਾ ਹੋ ਸਕਦਾ, ਪਰ ਆ ਜਿਹੜੀਆਂ ਬਿਜਲੀ ਦੇ ਦਰਾਂ 'ਚ ਵਾਧੇ ਆ, ਇਹ ਸਾਰੀਆਂ ਮਾਰਾਂ ਜਿਹੜੀਆਂ ਉਹ ਉਹਨਾਂ ਲੋਕਾਂ ਤੇ ਪੈ ਰਹੀਆਂ ਜਿਹੜੇ ਲੋਕ ਕਿਤੇ ਨਾ ਕਿਤੇ ਸਬਸਿਡੀ ਲੈਂਦੇ ਆ, ਭਾਵੇਂ ਜਿੱਦਾਂ ਹੁਣ ਸੱਜੇ 'ਚ ਪਾ ਕੇ ਖੱਬੇ 'ਚੋਂ ਕੱਢ ਲੈਣੀ। ਮਤਲਬ ਕਿ ਇੱਕ ਪਾਸੇ ਸਬਸਿਡੀ ਦਿੱਤੀ ਜਾ ਰਹੀ ਹੈ, ਦੂਸਰੇ ਪਾਸੇ ਲਗਾਤਾਰ ਜਿਹੜੇ ਘਰੇਲੂ ਬਿੱਲ ਆ ਉਹ ਭਾਰੇ ਹੁੰਦੇ ਜਾ ਰਹੇ ਪਿੰਡਾਂ ਦੇ ਵਿੱਚ, ਕਿਉਂਕਿ ਇਹ ਨੋਟ ਕਰਨ ਵਾਲੀ ਗੱਲ ਆ ਕਿ ਜਿਹੜਾ ਵਾਧਾ ਕੀਤਾ ਗਿਆ ਦਰਾਂ ਦੇ ਵਿੱਚ ਉਹ ਇਕੱਲਾ ਪੇਂਡੂ ਇਲਾਕਿਆਂ ਲਈ ਹੈ, ਅਰਬਨ ਸੁਸਾਇਟੀ ਨੂੰ ਇਸ ਤੋਂ ਬਾਹਰ ਰੱਖਿਆ ਗਿਆ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਚਲਾਕੀ ਆ ਕਿ ਜਿਹੜਾ ਦਿਹਾਤ ਇਲਾਕਾ ਸਬਸਿਡੀ ਪਾਉਂਦਾ ਉਹਨੂੰ ਦੂਸਰੇ ਪਾਸੋਂ ਮੁੱਲ ਲਿਆ ਜਾਵੇ। ਇਹ ਇੱਕ ਦੂਸਰਾ ਧੋਖਾ ਕਹਿ ਲਓ ਜਾਂ ਦੂਸਰੀ ਚਲਾਕੀ ਕਹਿ ਲਓ ਕਿ ਆਮ ਤੌਰ ਤੇ ਨੇਮ ਕਾਇਦਾ ਤੇ ਇਹੋ ਹੀ ਕਹਿੰਦਾ ਕਿ ਜਿਸ ਤਰੀਕ ਤੋਂ ਤੁਸੀਂ ਨੋਟੀਫਿਕੇਸ਼ਨ ਜਾਰੀ ਕਰਦੇ ਹੋ ਵਾਧੇ ਦਾ, ਤੁਹਾਡਾ ਜਿਹੜਾ ਵਾਧਾ ਉਸ ਤਰੀਕ ਤੋਂ ਲਾਗੂ ਹੁੰਦਾ, ਪਰ ਇੱਥੇ ਉਲਟੀ ਗੰਗਾ ਵਹਿਣ ਡਈ, ਉਲਟੇ ਬਾਂਸ ਬਰੇਲੀ ਨੂੰ ਕਿ ਜਿਹੜਾ ਵਾਧਾ ਕਰਦੇ ਆ ਵਾਧਾ ਵੀ ਪਿਛਲੇ ਸਾਲ ਜਿਹੜਾ ਫਾਈਨੈਂਸ਼ੀਅਲ ਸਾਲ ਖਤਮ ਹੁੰਦਾ ਉਹ ਤੋਂ ਅਗਲੇ ਦਿਨ ਦਾ ਕਰ ਦਿੰਦੇ 1 ਅਪ੍ਰੈਲ ਤੋਂ। ਸੋ ਇਹ ਵੀ ਇੱਕ ਚਲਾਕੀ ਆ ਜਿਹੜੀ ਹੁਣ ਰੈਗੂਲੇਟਰੀ ਇੱਥੋਂ ਦੀ ਪਾਵਰਕਾਮ ਦੀ ਰੈਗੂਲੇਟਰੀ ਕਮਿਸ਼ਨ ਜਿਹਨੂੰ ਕਹਿ ਦਿੰਦੇ ਆ ਉਹਨੂੰ ਦੇਖਣਾ ਚਾਹੀਦਾ ਕਿ ਇਹ ਜਾਇਜ਼ ਆ ਜਾਂ ਇਹ ਸਰਕਾਰ ਜਿਹੜੀ ਆ ਨਜਾਇਜ਼ ਧੱਕੇਸ਼ਾਹੀ ਕਰੀ ਜਾਂਦੀ ਹੈ ਲੋਕਾਂ ਨਾਲ। ਚਲੋ ਵਾਧਾ ਠੀਕ ਆ, ਕਿਸੇ ਨਾ ਕਿਸੇ ਢੰਗ ਦੇ ਨਾਲ ਜਾਇਜ਼ ਠਹਿਰਾ ਸਕਦੇ ਆ, ਪਰ ਜਿਹੜਾ ਬੈਕ ਡੇਟ 'ਚ ਲਿਜਾ ਕੇ ਵਾਧਾ ਪਾ ਦੇਣਾ, ਕੀ ਇਹ ਜਾਇਜ਼ ਆ, ਕੀ ਵਾਜਬ ਆ ਨੇਮ ਕਾਇਦਿਆਂ ਦੇ ਮੁਤਾਬਕ, ਇਹ ਜ਼ਰੂਰ ਸਾਫ਼ ਕਰਨਾ ਚਾਹੀਦਾ। ਜੀ ਜੀ ਜੀ। ਤੇ ਵੈਸੇ ਮਿੰਟੂ ਜੀ ਜਿੰਨੇ ਝਟਕੇ ਲੱਗ ਰਹੇ ਆ ਕੀ ਲੋਕਾਂ ਦੀ ਯਾਦਦਾਸ਼ਤ ਵਾਪਸ ਆਊਗੀ ਕਿ ਕੁਛ ਬਣੂਗਾ? ਹੁਣ ਦੇਖੋ ਝਟਕੇ ਤੇ ਹਿਸਾਬ ਕਿਤਾਬ ਹੁੰਦਾ ਕਿ ਕਿੱਦਾਂ ਦੇ ਲੱਗਦੇ ਆ। ਮੈਨੂੰ ਲੱਗਦਾ ਯਾਦਦਾਸ਼ਤ ਤੇ ਆਈ ਪਈ ਆ ਵੇਖ ਲਓ ਸੋਸ਼ਲ ਮੀਡੀਆ ਤੇ ਜੋ ਮਰਜ਼ੀ ਕਰਦੇ ਸੀ, ਘੱਟੋ ਘੱਟ ਬਿਜਲੀ ਦੇ ਕੱਟ ਤੇ ਨਹੀਂ ਲੱਗਦੇ। ਉਹ ਕਹਿੰਦੇ ਕਿ ਹੁਣ ਬਿਜਲੀ ਜਿਹੜੀ ਸਰਪਲਸ ਆ ਉਹ ਤਰਸ ਪਲ ਪਲ ਬਿਜਲੀ ਬਣ ਗਈ ਹੈ, ਇੱਥੇ ਲੋਕ ਤਰਸਣ ਡਏ ਆ, ਬੁਰਾ ਹਾਲ ਹੈ। ਤੇ ਲੋਕੀ ਕਹਿੰਦੇ ਆ ਕਿ ਬਿਜਲੀ ਸਰਪਲਸ ਨਹੀਂ ਸੀ, ਉਹ ਤੇ ਸਭ ਝੂਠ ਸੀਗੇ, ਇੱਥੇ ਕੱਟ ਸਰਪਲਸ ਹੋਏ ਪਏ ਆ। ਜੀ ਜੀ ਜੀ। ਅਗਲੀ ਆਪਾਂ ਗੱਲ ਕਰਦੇ ਹਾਂ ਕਿ ਇਨਸਾਫ ਦੀ ਦੇਰੀ ਦਾ ਸ਼ਿਕਾਰ ਹੋਇਆ ਇਨਸਾਫ ਦੇਣ ਵਾਲਾ। ਇਨਸਾਫ ਦੀ ਦੇਰੀ ਦਾ ਕਹਿ ਲਓ ਜਾਂ ਇਨਸਾਫ ਦੀ ਦੇਵੀ ਦਾ ਕਹਿ ਲਓ, ਗੱਲ ਇੱਕੋ ਜਿਹੀ ਆ। ਖੈਰ ਜਿਹੜੀ ਇਹ ਚੀਜ਼ ਵਾਪਰੀ ਆ ਵਾਕਈ ਹੈਰਾਨ ਕਰਨ ਵਾਲੀ ਆ। ਅਸਲ ਦੇ ਵਿੱਚ ਕਹਾਣੀ ਕੀ ਸੀਗੀ ਕਿ ਜੱਜ ਸਾਹਿਬ ਸੀਗੇ, ਉਹ ਇਸ ਕਾਨੂੰਨੀ ਕਿਰਿਆ ਦੇ ਵਿੱਚ ਜਦੋਂ ਵਿਚਰਨ ਲੱਗੇ, ਫਿਰ ਉਹ ਭਰਤੀ ਹੋਏ, PCS ਸ਼ਾਇਦ ਹੁੰਦੇ ਆ, ਤਾਂ ਉਹ ਫਿਰ ਭਰਤੀ ਹੋ ਗਏ 1983 ਦੇ ਵਿੱਚ ਜੁਡੀਸ਼ੀਅਲ ਬ੍ਰਾਂਚ ਦੇ ਅੰਦਰ। ਫਿਰ ਉਹ ਜੱਜ ਕਮ ਜੁਡੀਸ਼ੀਅਲ ਮੈਜਿਸਟ੍ਰੇਟ ਵਜੋਂ ਕੰਮ ਕਰਨ ਲੱਗੇ। ਉਸ ਤੋਂ ਬਾਅਦ ਉਹਨਾਂ ਨੂੰ 2 ਵੱਖ-ਵੱਖ ਥਾਵਾਂ ਤੇ ਡੈਪੂਟੇਸ਼ਨ ਤੇ ਭੇਜਿਆ ਗਿਆ। ਜਦੋਂ ਉਹਨਾਂ ਨੂੰ ਡੈਪੂਟੇਸ਼ਨ ਤੇ ਭੇਜਿਆ ਗਿਆ ਤਾਂ ਇੱਕ ਮਹਿਕਮਾ ਉਹਨਾਂ ਨੂੰ ਮਿਲਿਆ ਭਾਰਤੀ ਖੁਰਾਕ ਕਾਰਪੋਰੇਸ਼ਨ ਦਾ। ਫਿਰ ਉਸ ਤੋਂ ਬਾਅਦ ਪੰਜਾਬ ਸਟੇਟ ਭਾਸ਼ਾ ਕਮਿਸ਼ਨ ਵਿੱਚ ਉਹਨਾਂ ਨੂੰ ਅਸਿਸਟੈਂਟ ਕਾਨੂੰਨੀ ਵਜ਼ੀਰ ਵਜੋਂ ਸੇਵਾ ਮਿਲੀ। ਜਦੋਂ ਮਸਲਾ ਆਇਆ ਤਰੱਕੀ ਦਾ ਤਾਂ ਹੋਇਆ ਕਿ ਉਹਨਾਂ ਦੇ ਡਿਪਾਰਟਮੈਂਟ ਨੇ, ਉਹਨਾਂ ਦੇ ਵਿਭਾਗ ਨੇ ਜਿਹੜਾ ਇਹ 2 ਵਿਭਾਗਾਂ 'ਚ ਸਮਾਂ ਬਤਾਇਆ ਸੀ ਉਹਨਾਂ ਦੀ ਸੇਵਾ ਕਾਲ ਦਾ, ਉਹ ਗਿਣਿਆ ਹੀ ਨਹੀਂ, ਭਾਵ ਕਿ ਗਿਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਇਹਨਾਂ ਦੇ ਸੇਵਾ ਕਾਲ 'ਚ ਨਹੀਂ ਆਉਂਦਾ। ਤਾਂ ਫਿਰ ਇਹਨਾਂ ਨੂੰ ਰੁਖ ਉਸ ਅਦਾਲਤ ਦਾ ਕਰਨਾ ਪਿਆ ਜਿਸ ਅਦਾਲਤ ਦੇ ਵਿੱਚ ਆਪ ਬੈਠੇ ਸਨ, ਭਾਵ ਕਿ ਅਦਾਲਤ ਉਹੀ, ਪਰ ਉਹ ਅਦਾਲਤ ਨਹੀਂ ਜਿੱਥੇ ਇਹ ਬਹਿ ਕੇ ਫੈਸਲੇ ਕਰਿਆ ਕਰਦੇ ਸੀ। ਫਿਰ ਇਹਨਾਂ ਨੇ ਅਦਾਲਤ ਦੀ ਸ਼ਰਨ ਲਈ ਯਾਨੀ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਚਲੇ ਗਏ। ਹੁਣ ਵੇਖੋ ਇਨਸਾਫ ਕਿੰਨੀ ਤੇਜ਼ੀ ਨਾਲ ਚੱਲਦਾ ਹੈ। ਇਹ ਆਪਣੀ ਸਾਰੀ ਨੌਕਰੀ ਭੋਗ ਕੇ 2015 ਦੇ ਵਿੱਚ ਰਿਟਾਇਰ ਹੋ ਗਏ ਤੇ 2018 ਦੇ ਵਿੱਚ ਫੈਸਲਾ ਆ ਰਿਹਾ, ਕਹਿੰਦੇ ਜੀ ਜੱਜ ਸਾਹਿਬ ਦੀ ਤਰੱਕੀ ਬਣਦੀ ਆ। ਤੇ ਹੁਣ ਜੱਜ ਸਾਹਿਬ ਕਹਿੰਦੇ ਕਿ ਇਸ ਤਰੱਕੀ ਨੂੰ ਹੁਣ ਮੈਂ ਫਰੇਮ 'ਚ ਜੜਾ ਕੇ ਆਪਦੀ ਬੈਠਕ 'ਚ ਲਟਕਾ ਲਾ। ਮੇਰੀ ਤੇ ਜਾਨੀ ਸੇਵਾ ਹੀ ਖਤਮ ਹੋ ਗਈ। ਮਤਲਬ ਕਿ ਜੌਬ ਜਿਹੜੀ ਮਿੱਥੀ ਹੁੰਦੀ ਆ, ਜਿੰਨੇ ਵੀ ਕਿਸੇ ਮਹਿਕਮੇ ਦੀ ਜੋ ਵੀ ਮਿੱਥੀ ਸਮਾਂ ਸੀਮਾ ਹੁੰਦੀ ਆ, ਉਹ ਸਾਰੀ ਨੌਕਰੀ ਕਰਕੇ ਰਿਟਾਇਰ ਹੋ ਗਏ ਆ ਤੇ ਹੋਰ ਕੋਰਟ ਫੈਸਲਾ ਕਰੀ ਜਾਂਦੀ ਆ, ਕਹਿੰਦੀ ਹੈ ਜੀ ਕਿ ਇਹਦੀ ਤਰੱਕੀ ਬਣਦੀ ਹੈ। ਸੋ ਇਹ ਆਪ ਤੁਸੀਂ ਦੇਖ ਲਓ ਕਿ ਇੱਕ ਜੱਜ ਨੂੰ ਇਨਸਾਫ ਲੈਣ ਲਈ ਕਿੰਨਾ ਸਮਾਂ ਲੱਗ ਗਿਆ, 18 ਸਾਲ 18-19 ਸਾਲ ਉਹਨਾਂ ਦੇ ਜਿਹੜੇ ਉਹ ਇਹਨਾਂ ਚੱਕਰਾਂ ਦੇ ਵਿੱਚ, ਅਦਾਲਤੀ ਚੱਕਰਾਂ ਦੇ ਵਿੱਚ ਬਰਬਾਦ ਹੋ ਗਏ। ਜਦੋਂ ਇਨਸਾਫ ਮਿਲਿਆ ਉਦੋਂ ਉਹਨਾਂ ਦੀ ਨੌਕਰੀ ਨਹੀਂ ਰਹੀ। ਗੱਲ ਉਹ ਹੋ ਗਈ ਜਿਵੇਂ ਉਹ ਸਾਡੇ ਪੰਜਾਬੀ ਚਾਹੁੰਦੇ ਹੁੰਦੇ ਨਾ ਕਿ ਜਦੋਂ ਛੋਲੇ ਕੋਲ ਸੀਗੇ
नहीं ਜਦੋਂ ਦੰਦ ਸੀਗੇ ਕੋਲ ਉਦੋਂ ਛੋਲੇ ਨਹੀਂ ਸੀ, ਜਦੋਂ ਛੋਲੇ ਕੋਲ ਆਏ ਤੇ ਹੁਣ ਦੰਦ ਜਮਾਉਂਦੇ ਗਏ ਆ। ਬਿਲਕੁਲ ਉਹੀ ਗੱਲ ਆ ਜੀ ਜੀ। ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ ਵੀ ਕਹਿੰਦੇ ਇੱਕੋ ਦਿਨ 2 ਨੌਜਵਾਨ ਓਵਰਡੋਜ਼ ਨਾਲ ਮਰੇ। ਦੇਖੋ ਇਹ ਤੇ ਨਾ ਹੁਣ ਡੇਲੀ ਦੀ ਕਹਾਣੀ ਬਣ ਗਈ ਆ, ਡੇਲੀ ਦੀ ਕਹਾਣੀ ਆ। 2 ਦਿਨ ਸੁੱਕੇ ਲੰਘ ਜਾਣ, 3 ਦਿਨ ਸੁੱਕੇ ਲੱਗ ਜਾਣ, ਪੰਜਾਬ ਦੇ ਚੰਗੇ ਪਾ ਗਿਆ। ਤੇ ਜਿੱਦਣ ਸੁੱਕੇ ਲੰਘਦੇ ਆ ਨਾ ਉਦੋਂ ਕੋਈ ਨਾ ਕੋਈ ਵੀਡੀਓ ਆ ਜਾਂਦੀ ਹੈ ਜਿਹਦੇ ਚ ਗਲੀ ਚ ਨੌਜਵਾਨ ਪਿਆ ਚੰਗਾ ਸੋਹਣਾ ਸੁਨੱਖਾ, ਕੋਲ ਮੋਟਰਸਾਈਕਲ ਖੜਾ ਹੁੰਦਾ ਤੇ ਮੂੰਹ ਚ ਝੱਗ ਵਗਦੀ ਹੁੰਦੀ ਹੈ। ਅੱਜ ਕੱਲ ਇਹ ਵੀ ਬੜਾ ਟ੍ਰੈਂਡ ਚੱਲਦਾ ਪਿਆ ਨਾ, ਮੁੰਡਾ ਚੁੱਕਦੇ ਨਹੀਂ ਜੇ ਕੋਈ ਇਸ ਤਰ੍ਹਾਂ ਦਾ ਪੀੜਤ ਆ, ਪਹਿਲਾਂ ਵੀਡੀਓ ਬਣਾ ਕੇ ਲਾਈਵ ਹੋ ਜਾਂਦੇ ਆ ਕਿ ਆਪ ਪੰਜਾਬ ਦੀ ਜਵਾਨੀ ਰੋਲਦੀ ਪਈ ਆ। ਮਤਲਬ ਕਿ ਲਾਈਕ ਸ਼ੇਅਰ ਦਾ ਜੁਗਾੜ ਪਹਿਲਾਂ ਹੁੰਦਾ, ਫਿਰ ਹੈਲਪ ਸ਼ਾਇਦ ਬਾਅਦ ਚ ਹੁੰਦੀ ਹੈ। ਖੈਰ ਇਹ 2 ਜਿਹੜੀਆਂ ਅੱਜ ਮੌਤਾਂ ਹੋਈਆਂ ਓਵਰਡੋਜ਼ ਦੇ ਨਾਲ, ਇਹਨਾਂ ਨੂੰ ਵੀ ਉਹਨਾਂ ਲਾਸ਼ਾਂ ਚ ਗਿਣਿਆ ਜਾ ਸਕਦਾ ਜਿਹੜੀਆਂ ਲਾਸ਼ਾਂ ਕਿਤੇ ਨਾ ਕਿਤੇ ਇਸ ਜ਼ਹਿਰ ਦੀ ਹਵਾ ਨੇ, ਜ਼ਹਿਰੀਲੀ ਫਿਜ਼ਾ ਨੇ ਪਹਿਲਾਂ ਡਿੱਗੀਆਂ। ਉਹਨਾਂ ਲਾਸ਼ਾਂ ਦੇ ਵਿੱਚ ਇਹ 2 ਲਾਸ਼ਾਂ ਗਿਣ ਲਓ। ਇਹ ਅੰਮ੍ਰਿਤਸਰ ਦੀ ਘਟਨਾ ਛੇਟਾ ਦੇ ਵਿੱਚ ਦੱਸਦੇ ਆ ਕਿ 2 ਨੌਜਵਾਨਾਂ ਨੇ ਉਸ ਘਰ ਦੇ ਵਿੱਚ ਰਲ ਕੇ ਨਸ਼ਾ ਕੀਤਾ ਜਿਸ ਘਰ ਦੇ ਵਿੱਚ ਕੋਈ ਹੋਰ ਜੀ ਨਹੀਂ ਸੀ ਹੈਗਾ। ਮਤਲਬ ਕਿ ਵਾਂਢੇ ਗਏ ਸੀਗੇ ਸਾਰੇ, ਪਿੱਛੋਂ ਇਹ ਦੋਵੇਂ ਨੌਜਵਾਨ ਜਿਹੜੇ ਸੀਗੇ ਰਲ ਗਏ। ਹਾਲਾਂਕਿ ਦੱਸਿਆ ਜਾਂਦਾ ਕਿ ਇੱਕ ਦੀ ਘਰ ਦੀ ਜਿਹੜੀ ਉਹ ਬਾਹਰ ਗਈ ਸੀ, ਖੁਦ ਇਹਨੇ ਉਸੇ ਦੇਸ਼ ਦੇ ਵਿੱਚ ਜਾਣਾ ਸੀ ਜਿੱਥੇ ਉਹ ਗਈ ਹੋਈ ਸੀਗੀ, ਪਰ ਉਸ ਤੋਂ ਪਹਿਲਾਂ ਇਹਨਾਂ ਦੀ ਉਡਾਰੀ ਜਿਹੜੀ ਇਸ ਸੰਸਾਰ ਤੋਂ ਵੱਜ ਗਈ। ਦੋਵਾਂ ਨੇ ਰਲ ਕੇ ਉੱਥੇ ਕੋਈ ਨਸ਼ਾ ਪੱਤਾ ਕੀਤਾ ਤੇ ਦੱਸਦੇ ਆ ਕਿ ਦੋਵੇਂ ਮਰ ਗਏ ਕਿਉਂਕਿ ਘਰ ਦੇ ਵਿੱਚ ਕੋਈ ਹੈ ਨਹੀਂ ਸੀਗਾ। ਜਦੋਂ ਬਦਬੂ ਆਈ, ਮੁਸ਼ਕ ਆਇਆ ਜਦੋਂ, ਫਿਰ ਲੋਕਾਂ ਨੇ ਇਸ ਘਰ ਦੇ ਵਿੱਚ ਝਾਕ ਕੇ ਵੇਖਿਆ ਤੇ ਦੋਵੇਂ ਮੁੰਡੇ ਮਰੇ ਪਏ ਸਨ। ਸੋ ਇਹ ਸ਼ੈਟਾ ਦੀ ਗੱਲ ਆ, ਪਰ ਇਸ ਤੋਂ ਪਿੱਛੇ ਵੀ ਜੇ ਆਪਾਂ ਝਾਕੀਏ 2 ਅਬੋਹਰ ਮਰੇ ਸੀਗੇ ਮੁੰਡੇ ਇਕੱਠੇ। ਇਸ ਤੋਂ ਇਲਾਵਾ ਜਲੰਧਰ ਦੋਵੇਂ ਸਕੇ ਭਰਾ ਮਰੇ ਸਨ। ਇਸ ਤੋਂ ਇਲਾਵਾ ਲੁਧਿਆਣੇ ਦੇ ਵਿੱਚ 2 ਪੁਲਿਸ ਮੁਲਾਜ਼ਮਾਂ ਦੇ ਮੁੰਡੇ ਮਰ ਗਏ ਆ ਪਿਛਲੇ ਦਿਨੀ। 2 ਸਿਆਸੀ ਨੇਤਾਵਾਂ ਦੇ, ਜਿਹੜੇ ਸਿਆਸੀ ਨੇਤਾ ਕਾਂਗਰਸ ਪਾਰਟੀ ਦੇ ਆ, 2 ਉਹਨਾਂ ਦੇ ਬੱਚੇ ਮਰ ਗਏ ਆ। ਤੁਸੀਂ ਦੱਸੋ ਬੱਚਾ ਕੌਣ ਆ? ਆਮ ਬੰਦੇ ਦੇ ਬੱਚੇ ਵੀ ਮਰੀ ਜਾਂਦੇ ਆ। ਕਿ ਅੱਜ ਦੇ ਘਰ ਦੇ ਵਿੱਚ ਮੌਤ ਹੋਈ ਹੈ ਜਾਂ ਜਿਨ੍ਹਾਂ ਦਾ ਇੱਕ ਬੱਚਾ ਸੀਗਾ, ਦੱਸਦੇ ਕਿ ਇਹ ਵੀ ਆਮ ਆਦਮੀ ਪਾਰਟੀ ਨਾਲ ਤਾਲੁਕ ਰੱਖਣ ਵਾਲੇ ਲੋਕ ਸਨ। ਖੈਰ ਜੋ ਮਰਜ਼ੀ ਆ, ਆਖਰ ਨੂੰ ਕਿ ਪੰਜਾਬੀ ਹੈ, ਚਾਹੇ ਕੋਈ ਪੁਲਿਸ ਵਾਲਾ, ਚਾਹੇ ਕੋਈ ਫਕੀਰ ਆ, ਚਾਹੇ ਕੋਈ ਵੀ ਆ, ਜੇ ਉਹਦਾ ਬੱਚਾ ਇਸ ਤਰ੍ਹਾਂ ਮਰਦਾ ਓਵਰਡੋਜ਼ ਦੇ ਨਾਲ ਤੇ ਪੰਜਾਬੀ ਦਾ ਬੱਚਾ ਮਰਦਾ। ਸੋ ਇਹ ਬੜੀ ਬਹੁਤ ਮੈਂ ਕਹੂੰਗਾ ਕਿ ਇਸ ਸਮੇਂ ਪੰਜਾਬ ਦੀ ਜਿਹੜੀ ਸੈਂਸਿਟਿਵ ਹਾਲਤ ਹੈ, ਨਾਜ਼ੁਕ ਹਾਲਤ ਆ, ਜਿਹਦੇ ਵਿੱਚ ਇਸ ਤਰ੍ਹਾਂ ਲਾਸ਼ਾਂ ਡਿੱਗਦੀਆਂ ਪਈਆਂ ਜਿਸ ਤਰ੍ਹਾਂ ਕੋਈ ਕਤਲ ਕਰ ਕਰਕੇ ਸੁੱਟੀ ਜਾਂਦਾ। ਸੋ ਇਹ ਨਸ਼ੇ ਦਾ ਆਰਾ ਜਿਹੜਾ ਜਵਾਨੀਆਂ ਦੇ ਗਾਟੇ ਲਾਈ ਜਾਂਦਾ। ਗੱਲ ਆ ਕਿ ਨਾ ਕਿਸੇ ਦਾ ਖੂੰਡਾ ਚੱਲਦਾ, ਨਾ ਕਿਸੇ ਦੀ ਇੱਥੇ ਨੀਤੀ ਚੱਲਦੀ ਪਈ ਆ। ਚੱਲਦਾ ਪਿਆ ਤੇ ਸਿਰਫ ਜ਼ਹਿਰ ਦੇ ਤੂਫਾਨ ਦਾ ਜ਼ੋਰ ਚੱਲਦਾ ਪਿਆ, ਜੋ ਤਿਣਕਿਆਂ ਵਾਂਗੂ ਜ਼ਿੰਦਗੀਆਂ ਜਵਾਨੀਆਂ ਜਿਹੜੀਆਂ ਉਡਾ ਕੇ ਲਈ ਜਾਂਦਾ। ਜੀ 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 ਬਿਲਕੁਲ। ਅਤੇ ਮਿੰਟੂ ਜੀ ਇੱਕ ਹੋਰ ਕਹਿੰਦੇ ਜਾਪਾਨੀਆਂ ਦੀ ਬੱਲੇ ਵਾਹਵਾ ਬੜੀ ਖੱਟੀ ਇਹਨਾਂ ਨੇ, ਖਾਸ ਕਰਕੇ ਵਰਲਡ ਕੱਪ ਦੇ ਵਿੱਚ। ਦੇਖੋ ਜਾਪਾਨੀਆਂ ਦੀਆਂ ਖਬਰਾਂ ਜਿਹੜੀਆਂ ਨਾ ਬੜੀਆਂ ਦਿਲਚਸਪ ਹੁੰਦੀਆਂ। ਤੁਹਾਨੂੰ ਯਾਦ ਹੋਣਾ ਜਦੋਂ ਸੁਨਾਮੀ ਆਈ ਸੀ ਉੱਥੇ ਜੀ, ਤੇ ਉੱਥੋਂ ਦੀਆਂ ਤਸਵੀਰਾਂ ਤੇ ਉੱਥੋਂ ਦੀਆਂ ਖਬਰਾਂ ਜੇ ਤੁਸੀਂ ਅੱਜ ਵੀ ਲੱਭੋਗੇ ਨਾ ਗੂਗਲ ਤੋਂ, ਤੇ ਤੁਹਾਨੂੰ ਬੜੀਆਂ ਪੋਜ਼ਿਟਿਵ ਨਿਕਲ ਕੇ ਤੁਹਾਡੇ ਸਾਹਮਣੇ ਤੁਹਾਨੂੰ ਐਨਰਜੀ ਦੇਣਗੀਆਂ। ਮੈਨੂੰ ਵੀ ਕਿਸੇ ਨੇ ਦੱਸਿਆ ਤੇ ਮੈਂ ਪੜ੍ਹੀਆਂ। ਜਾਪਾਨੀ ਬੜੀ ਵਧੀਆ ਸੱਭਿਅਤਾ ਰੱਖਦੇ ਆ, ਬੜਾ ਇਹਨਾਂ ਦਾ ਜਿਹੜਾ ਸਮਾਜ ਆ ਬੜਾ ਸਦਾਚਾਰੀ ਵਾਲਾ ਤੇ ਬੜਾ ਜਿਹਨੂੰ ਆਪਾਂ ਅਨੁਸ਼ਾਸਨਬੱਧ ਕਹਿ ਦਿੰਦੇ ਆ। ਸੋ ਇਹਨਾਂ ਨੇ ਉੱਥੇ ਇੱਕ ਪਿਰਤ ਕਾਇਮ ਕੀਤੀ ਰਸ਼ੀਆ ਦੇ ਵਿੱਚ, ਜਿਹੜਾ ਸੰਸਾਰ ਕੱਪ ਚੱਲਦਾ ਪਿਆ ਫੁੱਟਬਾਲ ਦਾ। ਉੱਥੇ ਜਦੋਂ ਵੀ ਇਹ ਜਾਂਦੇ ਆ, ਵੈਸੇ ਤਾਂ ਇੱਕ ਮੈਚ ਹੀ ਹੋਇਆ, ਪਰ ਜਦੋਂ ਵੀ ਜਾਂਦੇ ਆ ਗਰਾਊਂਡ ਦੇ ਵਿੱਚ ਨਾਲ ਆਪਣੀਆਂ ਥੈਲੀਆਂ ਲੈ ਕੇ ਜਾਂਦੇ ਆ। ਜੋ ਇਹਨਾਂ ਦਾ ਖਾਣ ਪਾਣ ਦਾ ਬਚਿਆ ਹੁੰਦਾ ਸਮਾਨ, ਉਹ ਕਚਰਾ ਭਾਵ ਆਪ ਹੀ ਨਾਲ ਸਮੇਟ ਕੇ ਤੇ ਲਿਆਉਂਦੇ। ਇਹ ਨਹੀਂ ਜਿਹੜੇ ਆਸੇ ਪਾਸੇ ਗੰਦ ਪਾਉਂਦੇ ਆ ਉਹਨਾਂ ਨੂੰ ਸਮਝਾਉਂਦੇ ਵੀ ਆ ਤੇ ਫਿਰ ਉਹਨਾਂ ਦੀ ਹੈਲਪ ਵੀ ਕਰਦੇ ਆ। ਲੋਕ ਬਾਗੋ ਬਾਗ ਆ ਕਿ ਜਾਪਾਨੀ ਵਾਕਿਆ ਹੀ ਮਸਾਲੀ ਆ। ਸੋ ਦੂਜੀ ਖਬਰ ਅੱਜ ਇਹਨਾਂ ਦੀ ਇੱਕ ਹੋਰ ਵੀ ਆ ਰਹੀ ਸੀਗੀ, ਬੜੀ ਦਿਲਚਸਪ ਆ, ਉਹਦੇ ਤੋਂ ਵੀ ਸਬਕ ਲੈਣ ਦੀ ਜ਼ਰੂਰਤ ਹੈ। ਵੈਸੇ ਅਸੀਂ ਸਬਕ ਲੈਂਦੇ ਨਹੀਂ, ਅਸੀਂ ਇੱਥੇ ਕੀ ਕਰਦੇ ਆ, ਪਿੰਡਾਂ ਦੇ ਵਿੱਚ ਆਪਣੇ ਘਰ ਦਾ ਗੰਦ, ਡੰਗਰਾਂ ਦਾ ਗੰਦ ਸਾਰਾ ਹੁੰਜਦੇ ਚੁੱਕ ਕੇ ਫਿਰਨੀ ਵਾਲੀ ਸੜਕ ਤੇ ਲਾ ਦਿੰਦੇ। ਤੇ ਜੇ ਕੋਈ ਕਵੇ ਕਿ ਇਹ ਕੀ ਕਰਨ ਡਿਆ, ਕਹਿੰਦੇ ਕਿ ਤੇਰੇ ਪਿਓ ਦੀ ਸੜਕ ਆ, ਜਾਂ ਕੰਮ ਕਰ ਆਪਦਾ। ਤਾਂ ਅੱਜ ਇੱਕ ਹੋਰ ਖਬਰ ਆਈ ਕਿ ਉਹਨਾਂ ਦੀ ਕੰਪਨੀ ਦੇ ਕਿਸੇ ਕੰਪਨੀ ਦਾ, ਮਤਲਬ ਕਿ ਉੱਥੇ ਕੋਈ ਤਕੜੀ ਕੰਪਨੀ ਹੋਊਗੀ, ਤਾਂ ਉਹਨਾਂ ਦੇ 3 ਆਫਿਸਰ ਜਿਹੜੇ ਆ ਕੰਪਨੀ ਦੇ, ਉਹ ਪੂਰੇ ਮੁਲਕ ਤੋਂ ਮਾਫੀ ਮੰਗਦੇ ਆ ਕਿ ਟੈਲੀਵਿਜ਼ਨ ਚੈਨਲ ਤੇ ਆ ਕੇ। ਮਾਫੀ ਕਾਹਦੇ ਲਈ ਮੰਗ ਰਹੇ ਆ? ਕਿਉਂਕਿ ਉਹਨਾਂ ਦਾ ਇੱਕ ਵਰਕਰ 7 ਮਹੀਨਿਆਂ 'ਚ 20-25 ਦਫਾ ਉਹ 3 ਮਿੰਟ ਪਹਿਲਾਂ ਆਪਣੀ ਸੀਟ ਤੋਂ ਉੱਠ ਜਾਇਆ ਕਰਦਾ ਸੀਗਾ, ਜਿਹਦਾ ਇਹਨਾਂ ਨੂੰ ਪਤਾ ਨਹੀਂ ਲੱਗਿਆ।
ਤਾਂ ਉਹਨਾਂ ਨੇ ਇਹਨਾਂ 3 ਮਿੰਟਾਂ ਲਈ ਪੂਰੇ ਮੁਲਕ ਤੋਂ ਮਾਫੀ ਮੰਗੀ ਆ ਕਿ ਅਸੀਂ ਇਹ 3 ਮਿੰਟ ਮੁਲਕ ਦਾ ਸਮਾਂ ਜਿਹੜਾ ਉਹ ਨੁਕਸਾਨਿਆ ਵਾ, ਤਾਂ ਇਹਦੇ ਲਈ ਅਸੀਂ ਜ਼ਿੰਮੇਵਾਰ ਹਾਂ ਕਿ ਅਸੀਂ ਸਹੀ ਢੰਗ ਨਾਲ ਆਪਣੀ ਡਿਊਟੀ ਨਹੀਂ ਕਰ ਪਾਏ। ਤੇ ਇੱਥੇ ਤਾਂ ਸੁੱਖ ਨਾਲ ਕਈ ਵਾਰ 3 ਦਿਨ ਗੱਡੀ ਲੇਟ ਹੋ ਜਾਂਦੀ ਹੈ, ਕਈ ਵਾਰ 3 ਦਿਨ ਅਫਸਰ ਹੈ ਜਿਹੜਾ ਹਾਜ਼ਰੀ ਲਾ ਕੇ ਉਹ ਨਾਨਕੇ ਚਲੇ ਜਾਂਦਾ। ਸੋ ਸਾਡਾ ਤੇ ਹਾਲ ਇਹੋ ਜਿਹਾ ਹੀ ਆ। ਤੁਰਿਆ ਜਾਂਦਾ ਹੋਵੇ ਬੰਦਾ, ਚੱਡਿਆਂ 'ਚ ਸਕੂਟਰ ਮਾਰ ਕੇ ਗਰਨੇ ਵਾਂਗੂ ਪੁੱਠਾ ਕਰ ਦਿੰਦੇ ਆ ਤੇ ਉਲਟਾ ਚੁੱਕਦੇ ਨਹੀਂ, ਉਲਟਾ ਮਾਫੀ ਨਹੀਂ ਮੰਗਦੇ। ਕਹਿੰਦੇ ਆ ਕਿ ਚੌਰਿਆ ਸੜਕ ਤੇ ਚੌੜਾ ਹੋ ਕੇ ਤੁਰਿਆ ਜਾਂਦਾ, ਥੋੜਾ ਜਿਹਾ ਪਾਸੇ ਨਹੀਂ ਹੋ ਕੇ ਤੁਰਿਆ ਜਾਂਦਾ। ਉਹੀ ਤਾਂ ਗੱਲ ਆ, ਇੱਥੇ ਜਿਹੜਾ ਆ ਫਰਕ ਆ ਉਹ ਪੈ ਜਾਂਦਾ ਹੈ ਜੀ। ਅਤੇ ਮਿੰਟੂ ਜੀ ਇੱਥੇ ਹੁਣ ਆਪਾਂ ਇੱਕ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਵਾਪਸ ਆਉਂਦੇ ਹਾਂ। ਸਰੋਤਿਓ, ਜਿਹੜਾ ਰਹਿ ਗਿਆ ਸਮਾਂ ਹੈ ਇਸ ਦੇ ਵਿੱਚ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਤੁਸੀਂ ਵੀ ਜੇ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਹੁਣ ਸਟੂਡੀਓ ਦੇ ਵਿੱਚ ਫੋਨ ਲਾਈਨਸ ਓਪਨ ਨੇ। ਨੰਬਰ ਹੈਗਾ ਜੀ ਕਾਲ ਕਰਨ ਦੇ ਲਈ 408 272 5200 408 272 5200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ 29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916 865 6659 ਜਾਂ ਫਿਰ 209 500 0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਪਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ।
US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ, ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 6862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲ ਗਰੋਵ, ਕੈਲੀਫੋਰਨੀਆ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ ਇੱਕ ਵਾਰੀ ਫੇਰ। ਜੀ ਸ਼ੁਕਰੀਆ ਜੀ। ਤੇ ਸਰੋਤਿਓ ਹੁਣ ਤੁਹਾਡੀਆਂ ਜਿਹੜੀਆਂ ਆਪਾਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਮਿੰਟੂ ਜੀ ਨੂੰ ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸੰਪਰਕ ਕਰਨ ਦੇ ਲਈ ਨੰਬਰ ਹੈਗਾ ਜੀ 408 272 5200 4082725200 ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਸਵਾਲ ਪੁੱਛ ਸਕਦੇ ਹੋ। ਤੇ ਆਓ ਆਪਣੇ ਜਿਹੜੇ ਕਾਲਰਸ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅੱਜ ਦੇ ਪਹਿਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ ਸਤਨਾਮ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਤਨਾਮ ਸਿੰਘ ਜੀ। ਹਾਂਜੀ ਉਹਨਾਂ ਵੀਰਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਜੀ ਮੇਰਾ ਸਵਾਲ ਹੈ, ਦੋ ਪਾਰਟ ਆ। ਜਿਹੜਾ ਆਪਣੇ GST ਆਪਣੇ ਲੰਗਰਾਂ ਤੇ ਨਹੀਂ ਲਾਈ ਹੈ, ਕਿਤੇ ਨੋਟਬੰਦੀਆਂ ਤੇ ਪੈਸਾ ਤੇ ਨਹੀਂ ਇਕੱਠਾ ਕਰ ਰਿਹਾ। ਦੂਜਾ ਆ ਵੀ ਜੇ ਲੱਗ ਜਾਂਦਾ ਤੇ ਆਪਣੇ ਜਿਹੜਾ ਜਥੇਦਾਰ ਜਾਂ ਪ੍ਰਧਾਨ ਇਹ ਮਤਲਬ ਉਹਦੀ ਸਿਫਤ ਕਰ ਰਿਹਾ ਵੀ ਠੀਕ ਆ, ਤੇ ਕੱਲ ਨੂੰ ਇਹ ਕਵੇ ਜੇ ਤੁਸੀਂ ਕਲੇਮ ਕਰਨਾ ਤਾਂ ਉੱਥੇ ਜਿਹੜੇ ਜਿੱਥੇ ਗੁਰੂ ਕਾ ਲੰਗਰ ਫੱਟੇ ਲੱਗੇ ਉੱਥੇ ਫਿਰ ਉਹ ਕਹਿਣ ਵੀ ਇਹ ਪਹਿਲਾਂ ਲਾਓ ਫਿਰ ਇਹ ਲਾਉਣਗੇ। ਮੇਰਾ ਤੇ ਇਹ ਸਵਾਲ ਹੈ। ਬਹੁਤ ਧੰਨਵਾਦ ਜੀ। ਕੱਟਿਓ ਨਾ ਵੀਰ ਜੀ। ਦੇਖੋ ਜਿਹੜਾ ਨਾਂ ਦਾ ਫੰਡਾ, ਮੈਨੂੰ ਨਹੀਂ ਲੱਗਦਾ ਕਿ ਨਾਂ ਬਦਲਿਆ ਜਾਊਗਾ। ਨਾਂ ਉਹਨਾਂ ਦੀ ਇੱਕ ਸਕੀਮ ਦਾ ਸੇਵਾ ਭੋਜ ਸਕੀਮ ਹੈ ਜਿਹੜੀ ਉਹਨਾਂ ਦੀ। ਇਹ ਨਹੀਂ ਹੈ ਕਿ ਲੰਗਰ ਹੁਣ ਜਿੱਦਾਂ ਤੁਸੀਂ ਲੰਗਰ ਦਾ ਨਾਂ ਨੇ ਤੁਹਾਨੂੰ ਥੋੜੀ ਰੋਕ ਸਕਦੇ ਹੋ। ਔਰ ਲੰਗਰ ਦਾ ਤਾਂ ਵੈਸੇ ਵੀ ਇੱਥੇ ਆਪਣੇ ਖੁੱਲਾ ਕੰਮ ਹੈ, ਕੋਈ ਕਿਸੇ ਦਾ ਕੰਟਰੋਲ ਹੈ ਨਹੀਂ ਗਾ। ਵੈਸੇ ਜੇ ਇਹ ਕੱਲਾ GST ਦਾ ਹੀ ਨਹੀਂ ਫੰਡਾ, ਉੱਥੇ ਹੁਣ ਦਿੱਲੀ ਦੇ ਵਿੱਚ ਇਹਨਾਂ ਨੇ ਦਿੱਲੀ ਕਮੇਟੀ ਵਾਲਿਆਂ ਨੇ ਜਿਹੜੀ FSSAI ਦੀ ਜਿਹੜੀ ਨਿਯਮਾਂ ਵਾਲੀ ਜਿਹਨੂੰ ਕਹਿ ਦਿੰਦੇ ਆਪਾਂ, ਜੋ ਵੀ ਉਹਨਾਂ ਦੀਆਂ ਸ਼ਰਤਾਂ ਹੁੰਦੀਆਂ ਨੇ ਉਹਨਾਂ ਦੇ ਮੁਤਾਬਕ ਪ੍ਰਬੰਧ ਕੀਤਾ ਆਪਣਾ। ਤੇ ਉੱਥੇ ਵੀ ਕੁਛ ਲੋਕ ਇਤਰਾਜ਼ ਕਰਦੇ ਆ ਕਿ ਕੱਲ ਨੂੰ ਇਸ ਤਰ੍ਹਾਂ ਸਰਕਾਰੀ ਦਖਲ ਹੈ ਜਿਹੜਾ ਵੱਧ ਜਾਊਗਾ ਲੰਗਰਾਂ 'ਚ ਜਾਂ ਗੁਰੂ ਘਰ ਦੇ ਪ੍ਰਬੰਧਾਂ 'ਚ। ਸੋ ਸਵਾਲ ਤੇ ਕਈ ਆ, ਪਰ ਨਾਮ ਦੀ ਜਿਹੜੀ ਗੱਲ ਤੁਸੀਂ ਕੀਤੀ ਮੈਨੂੰ ਨਹੀਂ ਲੱਗਦਾ। ਜਿਹੜੀ ਦੂਜੀ ਚੀਜ਼ ਆ ਉਹ ਹਾਲੇ ਵਿਵਾਦਤ ਆ। ਕੁਛ ਲੋਕ ਕਹਿੰਦੇ ਆ ਕਿ 2 ਸਾਲ ਲਈ ਆ, ਇਹਨਾਂ ਨੇ 2 ਸਾਲ ਲਈ ਪੈਸਾ ਰੱਖਿਆ। ਕੁਛ ਲੋਕ ਕਹਿੰਦੇ ਆ ਕਿ ਉਹ ਗਾਂ ਵੱਧ ਜੂਗੀ ਰਕਮ। ਕੁਛ ਲੋਕ ਕਹਿੰਦੇ ਆ ਕਿ ਠੀਕ ਆ ਇਹ ਸਭ ਕੁਛ। ਕੁਛ ਲੋਕ ਕਹਿੰਦੇ ਆ ਕਿ ਨਹੀਂ ਜੀ ਇਹ ਗਲਤ ਆ ਸਭ ਕੁਛ। ਪਰ ਜਦੋਂ ਹੁਣ ਕਮੇਟੀ ਕਹਿੰਦੀ ਕਿ ਸਾਨੂੰ ਠੀਕ ਆ, ਫਿਰ ਆਪਾਂ ਕੀ ਕਰ ਸਕਦੇ। ਜੀ ਜੀ। ਅਗਲੇ ਕਾਲਰ ਜੁੜੇ ਨੇ ਆਪਣੇ ਨਾਲ ਅਮਰਜੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਮਿੰਟੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਮਿੰਟੂ ਜੀ, ਇੱਕ ਛੋਟਾ ਜਿਹਾ ਸਵਾਲ ਹੈ। ਮੈਂ ਪੰਜਾਬ ਗਿਆ ਸੀ 2 ਸਾਲ ਪਹਿਲਾਂ ਤੇ ਕਾਫੀ ਦੇਰ ਬਾਅਦ ਇੱਕ ਮੈਨੂੰ ਦੇਖਣ ਜਾਇਆ। ਮੈਂ ਪਿੰਡ ਤੋਂ ਹੀ ਹਾਂ ਵੈਸੇ, ਮਾਝੇ ਤੋਂ। ਪਿੰਡਾਂ ਦੇ ਗੁਰਦੁਆਰਿਆਂ ਵਿੱਚ ਬਹੁਤ ਦੇਰ ਤੋਂ ਪਰੰਪਰਾ ਚੱਲੀ ਆਉਂਦੀ ਸੀ ਸੰਖ ਪੂਰਨ ਦੀ ਸ਼ਾਮ ਨੂੰ। ਉਹ ਲੋਪ ਹੋ ਚੁੱਕੀ ਹੈ ਜਾਂ ਕਰ ਦਿੱਤੀ ਗਈ ਜਾਂ ਜੇ ਕਿਤੇ ਹੈਗੀ ਹੈ। ਇਸ ਵਰਤਾਰੇ ਨੂੰ ਤੁਸੀਂ ਕਿਵੇਂ ਲੈਂਦੇ ਆ, ਪਲੀਜ਼ ਬਿਆਨ ਕਰੋਗੇ। ਛੋਟੇ ਹੁੰਦੇ ਅਸੀਂ ਵੀ ਸੁਣਦੇ ਹੁੰਦੇ ਸੀਗੇ ਜੀ। ਆਮ ਹੀ ਜਦੋਂ ਘਰਾਂ ਦੇ ਵਿੱਚ ਵੀ ਆਪਣੇ ਅਖੰਡ ਪਾਠ ਰੱਖੇ ਜਾਂਦੇ ਸੀਗੇ, ਉਦੋਂ ਵੀ ਉਹ ਵਜਾਇਆ ਜਾਂਦਾ ਸੀ ਸੰਖ ਪੂਰਨਾ ਕਹਿ ਦਿੰਦੇ ਆ ਜਿਹਨੂੰ। ਪਰ ਹੁਣ ਨਹੀਂ ਹੈ, ਪਤਾ ਨਹੀਂ ਉਹ ਆਪਣੇ ਆਪ ਹੀ ਰਵਾਇਤ ਖਤਮ ਹੋ ਗਈ ਹੈ ਜਾਂ ਕੋਈ ਉਤੋਂ ਹੁਕਮ ਹੋਇਆ। ਪਰ ਇਹ ਵੀ ਇੱਕ ਵਿਵਾਦ ਦਾ ਵਿਸ਼ਾ, ਕਿਉਂਕਿ ਧਾਰਮਿਕ ਮਸਲੇ ਜਿਹੜੇ ਹੁੰਦੇ ਆ ਨਾ ਉਹ ਆਪਣੇ ਆਪ ਦੇ ਵਿੱਚ ਹੀ ਕਈ ਵਾਰ ਵਿਵਾਦ ਬਣ ਜਾਂਦੇ। ਚਾਹੇ ਆਪਾਂ ਸੁਭਾਵਿਕ ਚਰਚਾ ਕਰੀਏ ਤਾਂ ਕੀ ਸੰਖ ਪੂਰਨਾ ਜਿਹੜਾ ਉਹ ਸਿੱਖ ਰਹੁ ਰੀਤਾਂ ਦੇ ਮੁਤਾਬਕ ਠੀਕ ਹੈ ਵਾਜਬ ਹੈ, ਇਹਦੇ ਤੇ ਵੀ ਤੁਸੀਂ ਚਰਚਾ ਕਰ ਸਕਦੇ ਹੋ ਮੇਰੇ ਖਿਆਲ ਨਾਲ। ਪਰ ਬਹੁਤ ਘੱਟ ਆ ਜਿੱਥੇ ਹੁਣ ਸ਼ੰਖ ਪੂਰਿਆ ਜਾਂਦਾ। ਨਹੀਂ ਤੇ ਆਮ ਤੌਰ ਤੇ ਅੱਗੇ ਪਿੰਡਾਂ ਦੇ ਵਿੱਚ ਉਹ ਆਵਾਜ਼ ਆਉਂਦੀ ਹੁੰਦੀ ਸੀ ਸਪੀਕਰਾਂ ਰਾਹੀਂ। ਬਿਲਕੁਲ ਗੱਲ ਤੁਹਾਡੀ ਠੀਕ ਹੈ। ਪਰ ਸਾਡੇ ਇਲਾਕੇ ਦੇ ਵਿੱਚ ਮੇਰੇ ਖਿਆਲ ਦੇ ਨਾਲ ਚੱਲਣ ਹੈ ਜਿਹੜਾ ਉਹ ਕਿਤੇ ਭਾਵੇਂ ਹੋਵੇ, ਪਰ ਬਹੁਤਾ ਜਿਵੇਂ ਅੱਗੇ ਸੀਗਾ ਬਹੁਤਾਤ ਦੇ ਵਿੱਚ ਉਹ ਚੱਲਣ ਖਤਮ ਹੋ ਚੁੱਕਾ। ਜੀ ਜੀ। ਅਗਲੇ ਕਾਲਰ ਨੇ ਕੁਲਦੀਪ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਰਾਜਕਰਨ ਵੀਰ ਜੀ ਤੇ ਮਿੰਟੂ ਗੁਰਸਰੀਆ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮਿੰਟੂ ਜੀ, ਮੈਂ ਸਵਾਲ ਮੇਰਾ ਇਹ ਆ ਵੀ ਕੀ ਜਿਹੜਾ ਇਹ ਗਊ ਸੈਸ ਆ
ਇਹ ਮੱਝ ਸੱਸ ਵੀ ਲੱਗਾ ਕੋਈ ਕਿ ਨਹੀਂ? ਮੇਰਾ ਆਪਣਾ ਇਹ ਸੁਝਾਅ ਆ, ਤੁਸੀਂ ਕਦੇ ਵੀ ਗਾਵਾਂ ਵਾਰਾ ਫਿਰਦੀਆਂ ਵੇਖੀਆਂ ਨੇ ਮੰਡੀਆਂ 'ਚ, ਕਦੇ ਮੱਝਾਂ ਵੀ ਵੇਖੀਆਂ ਨੇ? ਜੇ ਕਿਤੇ ਇਹ ਚਾਹੁੰਦੇ ਨੇ ਇਹਦਾ ਸੋਲੂਸ਼ਨ ਇਹ ਹੈ ਵੀ ਗਊਸ਼ਾਲਾ ਵਾਲਿਆਂ ਨੂੰ ਤਾਂ ਪੈਸੇ ਦਿੰਦੇ ਨੇ, ਗਊ ਸੈਸ ਲਾ ਕੇ, ਪਤਾ ਨਹੀਂ ਦਿੰਦੇ ਨੇ ਕਿ ਨਹੀਂ, ਆਪ ਹੀ ਖਾ ਜਾਂਦੇ ਨੇ। ਜੇ ਕਿਤੇ ਇਹੀ ਸੈਸ ਦਾ ਕੁਝ ਹਿੱਸਾ ਪੰਚਾਇਤਾਂ ਨੂੰ ਦੇ ਦੇਣ ਵੀ ਆ ਜਿਹੜੀਆਂ ਗਾਵਾਂ ਤੁਹਾਡੇ ਇਲਾਕੇ 'ਚ ਵਾਰਾ ਫਿਰਦੀਆਂ ਨੇ ਉਹਦੀ ਜ਼ਿੰਮੇਵਾਰੀ ਤੁਹਾਡੀ ਹੈ, ਆ ਚੱਕੋ ਇੰਨੇ ਪੈਸੇ, ਤੇ ਇਹਦਾ ਬੜੀ ਛੇਤੀ ਮਸਲਾ ਹੱਲ ਹੋ ਸਕਦਾ। ਤੇ ਮੈਨੂੰ ਜਵਾਬ ਸੁਣਾਇਆ ਜੇ, ਬੰਦ ਨਾ ਕਰਿਓ ਪਲੀਜ਼। ਥੈਂਕ ਯੂ ਜੀ। ਨਹੀਂ, ਇੱਥੇ ਨਾ ਪੰਜਾਬ ਦੇ ਵਿੱਚ ਇੱਕ ਇਹਨਾਂ ਨੇ ਸਕੀਮ ਚਲਾਈ ਸੀਗੀ, ਮੈਨੂੰ ਨਹੀਂ ਪਤਾ ਪੂਰੇ ਪੰਜਾਬ ਦੇ ਵਿੱਚ ਆ, ਪਰ ਸਾਡੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਈਆਂ 'ਚ ਹੈਗੀ ਆ। 10-10, 15-15 ਪਿੰਡਾਂ ਤੇ ਮਤਲਬ ਕਿ 10-10, 15-15 ਕਿੱਲਿਆਂ ਦੇ ਵਿੱਚ ਇੱਕ ਗਊਸ਼ਾਲਾ ਬਣਾਈ ਆ। ਪਰ ਰੌਲਾ ਹਾਈ ਆ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ ਪੰਚਾਇਤਾਂ ਤੇ ਇਹ ਪ੍ਰਬੰਧ ਕਰ ਲੈਣਗੀਆਂ, ਮਤਲਬ ਕਿ ਗਊਸ਼ਾਲਾਵਾਂ ਬਣਾ ਦਿੱਤੀਆਂ ਜਾਣ ਜਾਂ ਵਾਰਡ ਕਰ ਦਿੱਤੀ ਜਾਵੇ, ਪ੍ਰਬੰਧ ਕਰ ਦਿੱਤਾ ਜਾਵੇ ਸਾਰਾ, ਤੇ ਗ੍ਰਾਂਟ ਦਿੱਤੀ ਜਾਣ। ਪੰਚਾਇਤਾਂ ਨੂੰ ਕੀ, ਪੰਚਾਇਤਾਂ ਤੇ ਆਪਣਾ ਕੰਮ ਚਲਾਈ ਜਾਣਗੀਆਂ। ਪਰ ਮਸਲਾ ਇਹੋ ਹੀ ਆ ਕਿ ਗਊ ਸੈਸ ਨਾਂ ਦਾ ਹੀ ਗਊ ਸੈਸ ਇਕੱਠਾ ਕੀਤਾ ਜਾਂਦਾ, ਗਾਂ ਉਹ ਲੱਗਦਾ ਨਹੀਂ। ਮੈਂ ਜਿਹੜੀ ਤੁਹਾਨੂੰ ਗੱਲ ਦੱਸੀ ਜਾਂਦਾ, ਔਰ ਆਪਾਂ ਖਬਰ 'ਚ ਵੀ ਇਹੋ ਗੱਲ ਕਹੀ ਸੀਗੀ ਕਿ ਗਊ ਸੈਸ ਇਕੱਤਰ ਕੀਤਾ ਜਾਂਦਾ, ਗਊ ਸੈਸ ਇਕੱਤਰ ਕਰਕੇ ਉਸ ਤੋਂ ਬਾਅਦ ਉਹਨੂੰ ਸਹੀ ਢੰਗ ਨਾਲ ਲਾਇਆ ਨਹੀਂ ਜਾਂਦਾ। ਇਸ ਤਰ੍ਹਾਂ ਤੇ ਹੁਣ ਸਵੱਛ ਭਾਰਤ ਦਾ ਵੀ ਇੱਕ ਇੱਥੇ ਸੈਸ ਲੱਗਦਾ, ਸ਼ਾਇਦ ਤੁਹਾਨੂੰ ਜਾਣਕਾਰੀ ਨਾ ਹੋਵੇ, ਸ਼ਾਇਦ ਹੋਊਗੀ, ਤੁਸੀਂ ਮੇਰੇ ਨਾਲ ਜ਼ਿਆਦਾ ਕਾਬਲ ਹੋ, ਮੇਰੇ ਨਾਲ ਜ਼ਿਆਦਾ ਪੜ੍ਹੇ ਲਿਖੇ ਹੋ। ਇੱਥੇ ਸਵੱਛ ਭਾਰਤ ਸੈਸ ਲੱਗਦਾ ਹਰੇਕ ਚੀਜ਼ ਤੇ। ਕੀ ਭਾਰਤ ਸਵੱਛ ਹੋ ਗਿਆ, ਕੀ ਭਾਰਤ ਸਵੱਛ ਹੋ ਗਿਆ? 4 ਸਾਲ ਹੋ ਗਏ, 4 ਸਾਲ ਕੀ ਹੁਣ ਤੇ ਮੇਰੇ ਖਿਆਲ ਦੇ ਨਾਲ 4.25 ਤੋਂ ਵੀ ਉੱਤੇ ਟੱਪ ਜਾਣਾ ਕੰਮ ਥੋੜੇ ਦਿਨਾਂ ਤੱਕ। ਤਾਂ ਤੁਸੀਂ ਹੁਣ ਤੱਕ ਦੇਖ ਲਓ ਸਵੱਛ ਭਾਰਤ ਦੇ ਵਿੱਚ ਕਿੰਨਾ ਕੁ ਸਵੱਛ ਹੋਇਆ ਭਾਰਤ, ਜਦ ਕਿ ਹਰੇਕ ਚੀਜ਼ ਤੇ ਉਹ ਸੈਸ ਲੱਗਦਾ। ਉਹ ਸੈਸ ਦਾ ਪੈਸਾ ਇਕੱਠਾ ਕੀਤਾ ਜਾਂਦਾ, ਪਰ ਉਹਨਾਂ ਕੰਮਾਂ ਤੇ ਖਰਚਿਆ ਨਹੀਂ ਜਾਂਦਾ। ਵੈਸੇ ਆਈਡੀਆ ਤੁਹਾਡਾ ਵਧੀਆ ਕਿ ਪੰਚਾਇਤਾਂ ਨੂੰ ਸਿੱਧੇ ਤੌਰ ਤੇ ਉਹਦਾ ਪ੍ਰਬੰਧ ਸੌਂਪ ਦਿੱਤਾ ਜਾਵੇ, ਇਹਨਾਂ ਨੂੰ ਜ਼ਿੰਮੇਵਾਰ ਬਣਾ ਦਿੱਤਾ ਜਾਵੇ ਕਿ ਭਾਈ ਤੁਹਾਡੀ ਜ਼ਿੰਮੇਵਾਰੀ ਆ, ਤੁਹਾਡੀ ਜੂਹ ਦੇ ਵਿੱਚ, ਮਤਲਬ ਕਿ ਪਿੰਡ ਦੀ ਜੂਹ ਦੇ ਵਿੱਚ ਜਾਂ 4-5 ਪਿੰਡਾਂ ਤੇ ਇੱਕ ਬਣਾ ਦਿੱਤੀ ਜਾਵੇ ਕਿ ਇਸ ਜੂਹ ਦੇ ਵਿੱਚ ਜੇ ਕੋਈ ਵਾਰਾ ਪਸ਼ੂ ਫਿਰਦਾ ਜਾਂ ਨੁਕਸਾਨ ਕਰਦਾ ਪਾਇਆ ਗਿਆ ਤੇ ਉਹਦੇ ਜ਼ਿੰਮੇਵਾਰ ਤੁਸੀਂ ਹੋਗੇ, ਆ ਪੈਸੇ ਚੱਕੋ, ਆਪਣਾ ਪ੍ਰਬੰਧ ਕਰੋ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬੂਟਾ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਰਾਜਕਰਨਵੀਰ ਜੀ ਤੇ ਮਿੰਟੂ ਗੁਰਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਪਹਿਲਾ ਤਾਂ ਮੁੱਦਾ ਇਹ ਸੀਗਾ ਵੀ ਜਿਹੜਾ MLA ਸਾਹਿਬ ਤੇ ਹੋਇਆ ਨਾ ਹਮਲਾ, ਇਹ ਸਰਕਾਰੀ ਸਾਜ਼ਿਸ਼ ਤੇ ਰਲੀ ਮਿਲੀ ਗੱਲ ਨਾ ਹੋਇਆ, ਤੇ ਨਾਲ ਇਹ ਜਿਹੜਾ ਹੋਇਆ ਨਾ ਵੀ ਦੋਸ਼ ਲਾਉਂਦੇ ਆ, ਇਹਨੂੰ ਰੱਦੀ 'ਚ ਪਾਉਣ ਵਾਸਤੇ ਆ ਕੰਮ, ਵੀ ਇਹ ਲੰਮਾ ਜਿਹਾ ਕਰਕੇ ਉਹਦੇ ਤੇ ਦੋਸ਼ ਲਾ ਦਿਓ ਤੇ ਮੁੜ ਕੇ ਕਾਰਵਾਈ 'ਚ ਕਰਕੇ ਤੇ ਵੀ ਗੋਲਮੋਲ ਜਿਹਾ ਕਰ ਲਓ ਤੇ ਨਾਲ ਉਹਨਾਂ ਤੋਂ ਮਾਫੀ ਮੰਗਾਈ ਜਾਵੇ, ਨਾਲੇ ਉਹਨਾਂ ਨੂੰ ਕੁੱਟ ਲਓ। ਪਰ ਇਹਨਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ, ਅੱਜ ਇਹਨਾਂ ਤੇ ਹੁੰਦਾ, ਸਿਆਣੇ ਆਂਦੇ ਨੇ ਕੁੱਤੇ ਨੇ ਇੱਕ ਦੀ ਲੱਤ ਵੱਢੀ ਨਾ ਤੇ ਉਹ ਮੁੜ ਕੇ ਗਿੱਝ ਜਾਂਦਾ ਹੋਰਨਾਂ ਨੂੰ ਵੱਢਣ, ਵੱਡਿਆਂ ਨੂੰ ਵੀ ਵੱਢਦਾ, ਫਿਰ ਉਹ ਨਿੱਕਾ ਨਹੀਂ ਵੇਂਦਾ, ਕੁਛ ਨਹੀਂ ਵੇਂਦਾ। ਤੇ ਇਹਦੇ ਤੇ ਕਮੈਂਟ ਹੈ ਜੀ, ਮੇਰਾ ਕੱਟੋ ਜੇ ਨਾ ਫੋਨ, ਮੈਨੂੰ ਦੱਸੋ ਜੇ ਵੀ ਕੀ ਤੁਹਾਡੇ ਕਮੈਂਟ ਤੇ ਕਮੈਂਟ ਇਹੋ ਹੀ ਆ ਕਿ ਕੁੱਤੇ ਨੂੰ ਤੇ ਪਹਿਲਾਂ ਹੀ ਆਦਤ ਪਈ ਹੋਈ ਆ, ਕੁੱਤਾ ਤੇ ਪਹਿਲਾਂ ਹਲਕਿਆ ਪਿਆ। ਆ ਦੇਖੋ ਇੱਥੇ ਇੱਕ ਸਾਡਾ ਕੋਈ ਜਰਨਲਿਸਟ ਵੀਰ ਸੀਗਾ ਫਰੀਦਕੋਟ ਦੇ ਵਿੱਚ, ਉਹਨੂੰ ਮਾਰ ਦੇਣ ਲੱਗੇ ਸੀਗੇ ਰੇਤ ਮਾਫੀਆ ਵਾਲੇ, ਭੱਜ ਕੇ ਨਿਕਲਿਆ ਮੁੰਡਾ। ਇਹ ਦੇਖੋ ਪੱਤਰਕਾਰੀ ਕਰਨੀ, ਆਪਾਂ ਬੈਠੇ ਇੱਥੇ ਹੁਣ ਕਰੀ ਜਾਂਦੇ ਗੱਲਬਾਤ, ਇਹ ਸੌਖੀ ਆ, ਸੁਖਾਲੀ ਆ। ਫੀਲਡ ਦੇ ਵਿੱਚ ਜਦੋਂ ਤੁਸੀਂ ਪੱਤਰਕਾਰੀ ਕਰਦੇ ਹੋ ਜਾਨ ਜੋਖਮ ਚ ਪਾਉਣੀ ਪੈਂਦੀ ਹੈ। ਮੁੰਡਾ ਮਾਰ ਦੇਣ ਲੱਗੇ ਸੀ ਕਿ ਅੰਗਰੇਜ਼ੀ ਅਖਬਾਰ ਦਾ, ਟੌਪ ਦੇ ਅਖਬਾਰ ਦਾ ਪੱਤਰਕਾਰ ਸੀਗਾ। ਫਿਰ ਆ ਜੰਗਲਾਤ ਵਿਭਾਗ ਦਾ ਅਫਸਰ ਮਾਰ ਦਿੱਤਾ, ਮਰਨਾਊ ਕਰ ਦਿੱਤਾ। ਫਿਰ ਇਹ ਤੋਂ ਪਿੱਛੇ ਚਲੇ ਜੋ MD ਮਾਈਨਿੰਗ ਵਿਭਾਗ ਦਾ ਪਟਿਆਲੇ, ਉਹਨੂੰ ਚੰਗਾ ਛੁਲਕਿਆ, ਬਾਅਦ ਦੇ ਵਿੱਚ ਜੇ ਠਾਣੇ ਗਿਆ ਤੇ ਠਾਣੇ ਵਾਲਿਆਂ ਨੇ ਉਲਟਾ ਬਹਾ ਲਿਆ, ਠਾਣੇ ਵਾਲਿਆਂ ਨੇ ਕੁੱਟਿਆ ਉਹਨੂੰ। ਇਹ ਕਿੰਨੀਆਂ ਘਟਨਾਵਾਂ ਤੁਹਾਨੂੰ ਬਣਾ ਸਕਦਾ ਮੈਂ ਕਿ ਜਿਹੜੀਆਂ ਇੱਥੇ ਵਾਪਰਦੀਆਂ। ਇਹ ਇਕੱਲਾ ਇਹ ਮਸਲਾ ਜਿਹੜਾ ਉਹ ਨਹੀਂ, ਇਹ ਸਾਰਾ ਦੇਖਣਾ ਪਊਗਾ ਨਾ। ਪੰਜਾਬ ਦੇ ਵਿੱਚ ਜਿਹੜਾ ਇਹ ਰੇਤ ਵਾਲਾ ਕਾਰੋਬਾਰ ਆ, ਇਹ ਹੈ ਹੀ ਗੁੰਡਿਆਂ ਦਾ, ਬਾਣੀ ਗੁੰਡਿਆਂ ਦਾ ਗਿਆ। ਸ਼ਰੀਫ ਬੰਦਾ ਜਿਹੜਾ ਕੋਈ NRI ਜਾ ਕੇ ਵੇਖੋਗਾ ਕਰੇ ਇਸ ਤਰ੍ਹਾਂ ਦਾ ਕੰਮ, 6 ਮਹੀਨੇ ਨਹੀਂ ਕੱਟ ਸਕਦਾ, 2 ਮਹੀਨੇ ਨਹੀਂ ਕੱਟ ਸਕਦਾ, ਭੱਜ ਜਾਊਗਾ ਤੂੰ, ਜਾਂ ਭੱਜ ਜਾਊਗਾ ਜਾਂ ਉਹ ਭਜਾ ਦੇਣਗੇ ਤੇ ਜਾਂ ਭੱਜਣ ਜੋਗਾ ਛੱਡਣਗੇ ਨਹੀਂ। ਸੋ ਇਹ ਸਾਰਾ ਕੁਛ ਹੈ ਨਾ ਜਿਹੜਾ ਇਹ ਬਹੁਤ ਗਲਤ ਹੱਥਾਂ 'ਚ ਚਲੇ ਗਿਆ। ਤਾਂ ਇਹ ਆਦਤ ਨੇ ਇਹਨਾਂ ਨੂੰ ਪਈ ਆ ਵੱਢਣ ਵਡਾਉਣਾ ਨਹੀਂ। ਜਿਹੜੀ ਗੱਲ ਹੈ ਦੋਸ਼ਾਂ ਦੀ, ਉਹ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦੇਵਾਂ। ਤਾਂ ਦੇਖੋ ਆਪਾਂ ਇਹ ਨਹੀਂ ਕਹਿੰਦੇ ਕਿ ਸੰਦੋਆ
ਸੱਚਾ, ਦੂਸਰੇ ਝੂਠੇ ਜਾਂ ਦੂਸਰੇ ਸੱਚੇ ਆ ਉਹ ਝੂਠਾ। ਐਸੀ ਗੱਲ ਨਹੀਂ ਹੈ। ਇਹ ਆਪੋ ਆਪਣੇ ਪੱਧਰ ਤੇ ਆਪੋ ਆਪਣਾ ਪੱਖ ਰੱਖਣ ਲਈ ਆਜ਼ਾਦ ਆ। ਪਰ ਸੰਦੋਆ ਸਾਹਿਬ ਤੇ ਪਹਿਲਾਂ ਵੀ ਦੋਸ਼ ਲੱਗੇ ਆ। ਇਹ ਚੀਜ਼ ਨੂੰ ਤੁਸੀਂ ਰੱਦ ਨਹੀਂ ਕਰ ਸਕਦੇ। ਇਹਦੇ ਆਪਣੇ ਰਿਸ਼ਤੇਦਾਰਾਂ ਨੇ ਮਾਰਚ ਦੇ ਵਿੱਚ ਇਹਦੇ ਤੇ ਦੋਸ਼ ਲਾਏ ਸੀਗੇ ਕਿ ਇਹ ਇਸ ਤਰ੍ਹਾਂ ਦੇ ਬੰਦਿਆਂ ਨਾਲ ਮੇਲ ਮਿਲਾਪ ਕਰਕੇ ਤੁਰਦਾ। ਔਰ ਦੂਜੀ ਗੱਲ, ਜਿਹੜਾ ਉਹ ਦਾਅਵਾ ਕਰਦੇ ਆ, ਬਾਕੀ ਗੱਲਾਂ ਛੱਡ ਦਿਓ, ਉਹ ਇਹ ਸਾਬਤ ਕਰਦੇ ਨੇ ਕਿ ਇਹ ਆਮ ਆਦਮੀ ਪਾਰਟੀ ਦੇ ਵਰਕਰ ਨਹੀਂ ਹੈ। ਮੇਰੇ ਖਿਆਲ ਦੇ ਨਾਲ ਬਹੁਤ ਹੱਦ ਤੱਕ ਗੱਲ ਕੋਈ ਸਾਫ਼ ਹੋ ਜਾਊਗੀ। ਜੀ ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਮਰਜੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਦੋਵੇਂ ਵੀਰਾਂ ਨੂੰ ਜੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਵੀਰੇ ਲਈ ਕਮੈਂਟ ਹੈਗਾ, ਮਿੰਟੂ ਪਾ ਦਿਨੋਂ ਦਿਨ ਹੋਰ ਪਾਲਿਸ਼ ਹੋਈ ਜਾਂਦੇ ਆ। ਤੁਸੀਂ ਆਪਣੀ ਪੱਤਰਕਾਰਤਾ ਦਿਨੋਂ ਦਿਨ ਹੋਰ ਇੰਪਰੂਵ ਕਰੀ, ਪਾਲਿਸ਼ ਯਾਨੀ ਬਿਯੋਂਡ ਕੰਪੈਰੀਜ਼ਨ ਹੋਈ ਜਾਂਦੇ। ਤੇ ਮੇਰਾ ਇੱਕ ਛੋਟਾ ਜਿਹਾ ਇੱਕ ਸਵਾਲ ਸੀਗਾ, ਮੈਂ 2 ਦਿਨਾਂ ਤੋਂ ਫੇਸਬੁੱਕ ਤੇ ਪੜ੍ਹ ਰਿਹਾ ਸੀਗਾ ਕਿ ਵਾਕਈ ਇਹ ਸਹੀ ਆ ਕਿ ਜਿਹੜਾ ਵੀ ਬੰਦਾ ਆਪਣੇ ਗੁਰੂ ਘਰ 'ਚ ਜਾਂ ਹੋਰ ਕਿਤੇ ਅਰਦਾਸ ਵਿੱਚ ਰਾਜ ਕਰੇਗਾ, ਖਾਲਸਾ ਆਕੀ ਰਹੇਗਾ, ਨਾ ਕੋਈ ਦੁਬਾਰੇ ਮਤਲਬ ਚਾਹੇ ਦੋਹਰਾ ਪੜੂਗਾ, ਵਾਕਈ ਉੱਤੇ ਦੇਸ਼ ਦਰੋਹ ਦਾ ਕੇਸ ਹੋਊਗਾ ਜਾਂ ਉਦਾਂ ਹੀ ਫੇਕ ਨਿਊਜ਼ ਹੈ? ਨਹੀਂ, ਉਹ ਤੇ ਏਦਾਂ ਹੀ ਦੁਬਦਾ ਪੈ ਗਈ ਸੀ। ਪਹਿਲਾਂ ਮੈਨੂੰ ਤੁਹਾਡਾ ਕਮੈਂਟ ਸਮਝ ਨਹੀਂ ਆਇਆ, ਤੁਸੀਂ ਕੀ ਕਿਹਾ? ਪਰ ਇਹ ਤੇ ਉਹ ਕਹਿੰਦੇ ਜੀ ਪੱਤਰਕਾਰਤਾ ਦਿਨੋਂ ਦਿਨ ਪਾਲਿਸ਼ ਹੋਈ ਜਾਂਦੀ ਹੈ, ਚਮਕਦੀ ਜਾਂਦੀ ਆ। ਅੱਛਾ, ਚਲੋ ਸ਼ੁਕਰ ਹੈ। ਨਹੀਂ, ਮੈਂ ਤੇ ਤੁਹਾਡੇ ਵਰਗਿਆਂ ਕੋਲ ਬਹੁਤ ਕੁਝ ਸਿੱਖ ਕੇ ਜਾਣਾ। ਅੱਛਾ, ਨਹੀਂ, ਇਹ ਸਰਦਾਰ ਸਾਹਿਬ ਫੇਕ ਹੀ ਆ ਕੰਮ। ਅਸਲ ਦੇ ਵਿੱਚ ਇੱਕ ਦੁਬਿਧਾ ਖੜੀ ਹੋ ਗਈ ਸੀ। ਦੁਬਿਧਾ ਕੀ ਖੜੀ ਹੋਈ ਸੀਗੀ ਕਿ ਇੱਕ ਜੱਜਮੈਂਟ ਆਈ ਸੀਗੀ। ਜੱਜਮੈਂਟ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜਿੱਦਾਂ ਹੁਣ ਮੰਨ ਲਓ, ਮੈਂ ਇੱਕ ਉਦਾਹਰਨ ਦੇ ਦਿੰਦਾ ਕਿ ਕੋਈ ਖਾਲਿਸਤਾਨ ਦਾ ਪ੍ਰਚਾਰ ਕਰਦਾ ਫੇਸਬੁੱਕ ਤੇ ਉੱਥੇ ਉਹ ਉਕਸਾਉਂਦਾ ਲੋਕਾਂ ਨੂੰ ਕਿ ਫਲਾਣਾ ਧਰਮ ਹੈ ਜਿਹੜਾ ਇਹਨੂੰ ਟਾਰਗੇਟ ਕਰੋ, ਤਾਂ ਉਹ ਇਹ ਮੰਨਿਆ ਜਾਊਗਾ ਕਿ ਉਹ ਭੀੜ ਨੂੰ ਉਕਸਾ ਰਿਹਾ। ਜਿੱਦਾਂ ਆਪਾਂ ਆਮ ਜ਼ਿੰਦਗੀ 'ਚ ਦੇਖਦੇ ਹਾਂ ਕਿ ਕੋਈ ਬੰਦਾ ਭੀੜ ਨੂੰ ਉਕਸਾਉਂਦਾ ਕਿ ਚੱਕ ਦਿਓ ਫੱਟੇ, ਤਾਂ ਉੱਤੇ ਕੇਸ ਦਰਜ ਹੁੰਦਾ। ਤਾਂ ਹਾਈ ਕੋਰਟ ਨੇ ਕਹਿਤਾ ਕਿ ਜਿਹੜਾ ਬੰਦਾ ਫੇਸਬੁੱਕ ਤੇ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਉਹਨੂੰ ਇਸੇ ਤਰ੍ਹਾਂ ਹੀ ਲਿਆ ਜਾਵੇ ਔਰ ਉਹਦੇ ਤੇ ਕੇਸ ਦਰਜ ਕੀਤਾ ਜਾਵੇ ਦੇਸ਼ ਵਿਰੁੱਧ ਜੰਗ ਵਿੱਢਣ ਦਾ। ਇਹ ਸੀਗੀ ਜੱਜਮੈਂਟ, ਔਰ ਜਿਹਦਾ ਸਾਰਾ ਮੈਂ ਤੁਹਾਨੂੰ ਦੱਸਿਆ। ਵੈਸੇ ਬਹੁਤ ਲੰਮੀ ਚੌੜੀ ਆ। ਔਰ ਇਹਦੇ 'ਚ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਵਾਂ ਕਿ ਦੇਖੋ, ਜਦੋਂ ਰਾਜੀਵ ਗਾਂਧੀ ਦਾ ਕਤਲ ਹੋਇਆ ਜਾਂ ਇੰਦਰਾ ਗਾਂਧੀ ਦਾ ਕਤਲ ਹੋਇਆ, ਇਹਨਾਂ ਕੇਸਾਂ ਦੇ ਵਿੱਚ ਵੀ ਦੇਸ਼ ਵਿਰੁੱਧ ਜੰਗ ਵਿੱਢਣ ਦੀ ਧਾਰਾ ਨਹੀਂ ਸੀ ਲੱਗੀ। ਸੋ ਇਹ ਆਪਣੇ ਆਪ ਦੇ ਵਿੱਚ ਜੱਜਮੈਂਟ ਵੀ ਕੰਟਰੋਵਰਸ਼ੀਅਲ ਆ। ਪਰ ਦੂਜੀ ਚੀਜ਼ ਜਿਹੜੀ ਆ ਕਿ ਦੋਹਰਾ, ਜੇ ਕੋਈ ਦੁਹਰਾਊਗਾ, ਉਹਦਾ ਉਚਾਰਨ ਕਰੂਗਾ ਜਾਂ ਜੈਕਾਰਾ ਛੱਡੂਗਾ, ਉਹਦੇ ਤੇ ਕੇਸ ਦਰਜ ਹੋ ਜਾਊਗਾ। ਇਹ ਬਿਲਕੁਲ ਅਫਵਾਹ। ਔਰ ਇਹਦੇ ਬਾਰੇ ਅਕਾਲ ਤਖਤ ਨੇ ਵੀ ਸਪਸ਼ਟੀਕਰਨ ਦੇ ਦਿੱਤਾ। ਉਹ ਕਹਿੰਦੇ ਕਿ ਐਸਾ ਕੁਛ ਨਹੀਂ ਹੈ, ਕਿਉਂਕਿ ਉਹਨਾਂ ਨੇ ਡਿਊਟੀ ਲਾਈ ਸੀ ਅਕਾਲ ਤਖਤ ਨੇ ਮਨਜੀਤ ਸਿੰਘ ਜੀਕੇ ਦੀ ਕਿ ਤੁਸੀਂ ਕਾਗਜ਼ ਪੱਤਰ ਚੰਗੀ ਤਰ੍ਹਾਂ ਖੋਲੋ, ਤੇ ਬਾਅਦ ਦੇ ਵਿੱਚ ਉਹਨਾਂ ਨੇ ਇਹ ਸਿੱਟਾ ਕੱਢਿਆ ਕਿ ਇਹ ਬਿਲਕੁਲ ਨਿਰਮੂਲ ਹੈ, ਇਸ ਚੀਜ਼ ਦਾ ਕੋਈ ਵੀ ਆਧਾਰ ਨਹੀਂ ਹੈਗਾ। ਤਾਂ ਉਹ ਜਿਹੜੀ ਜੱਜਮੈਂਟ ਆਈ ਆ ਉਹ ਵੀ ਆਪਣੇ ਆਪ ਦੇ ਵਿੱਚ ਵਿਵਾਦਤ ਆ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸੁਰਿੰਦਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਮਿੰਟੂ ਭਾਜੀ ਨੂੰ ਮੈਂ ਪੁੱਛਿਆ ਸੀ ਨਾ, ਮੈਂ ਸੰਖ ਬਾਰੇ ਪੁੱਛਿਆ ਸੀ ਕਿ ਬੰਦੇ ਨੂੰ ਸੰਖ ਨਹੀਂ ਵੱਜਦਾ। ਜੀ ਜੀ। ਪਰ ਉਹ ਮੈਂ ਕਿਹਾ ਏਦਾਂ ਮੈਂ 40 ਸਾਲ ਪਹਿਲਾਂ ਆਪ ਵਜਾਉਂਦਾ ਰਿਹਾ ਜੀ ਸੰਖ ਉੱਥੇ। ਉਹ ਹੁਣ ਮੁੰਡਿਆਂ 'ਚ ਇੰਨੀ ਤਾਕਤ ਨਹੀਂ ਰਹੀ ਸੰਖ ਵਜਾਉਣ ਨੂੰ। ਸੰਖ ਵਜਾਉਣ ਨੂੰ ਜ਼ੋਰ ਬਹੁਤ ਲੱਗਦਾ। ਹੁਣ ਕੋਈ ਬੰਦਾ ਹੀ ਨਹੀਂ ਸਕਦਾ ਇੰਨੀ ਤਾਕਤ ਵਾਲਾ। ਥੈਂਕ ਯੂ ਜੀ। ਬਾਅਦ ਗੱਲ ਮੈਂ ਸੁਣਨਾ। ਮਿਹਰਬਾਨੀ ਜੀ। ਬਿਲਕੁਲ। ਹੁਣ ਤੇ ਇੱਥੇ ਬਹੁਤੀਆਂ ਤਾਂ ਚੀਕਾਂ ਹੀ ਨਿਕਲ ਰਹੀਆਂ ਜੀ, ਚੀਕਾਂ ਹੀ ਵੱਜਣ ਰਹੀਆਂ। ਸੰਖ ਤੇ ਬਿਲਕੁਲ ਘੱਟ ਵੱਜਦੇ ਆ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਸ਼ਿਲੌਂਗ ਦੇ ਵਿੱਚ ਸਿੱਖਾਂ ਦਾ ਜਿਹੜਾ ਮਾਮਲਾ ਹੈ, ਕੀ ਅਪਡੇਟ ਹੈਗੀ ਆ ਉਸ ਦੇ ਉੱਤੇ? ਦੇਖੋ, ਉਹਦੇ ਵਿੱਚ ਅਪਡੇਟ ਜਿਹੜੀ ਆ ਉਹ ਸਖਾਵੀ ਨਹੀਂ ਹੈ। ਉਹ ਅਪਡੇਟ ਜਿਹੜੀ ਆ ਅਪਸੈਟ ਕਰਨ ਵਾਲੀ ਆ। ਅਪਡੇਟ ਇਹੋ ਹੀ ਆ ਕਿ ਉੱਥੇ ਕੱਲ ਸਰਵੇ ਟੀਮ ਆ ਗਈ ਆ, ਸਰਵੇ ਕਰ ਗਈ। ਉੱਥੇ ਵੈਸੇ ਪ੍ਰੋਟੈਸਟ ਬਹੁਤ ਤਗੜਾ ਕੀਤਾ, ਉੱਥੇ ਸਿੱਖਾਂ ਨੇ ਵਿਰੋਧ ਕੀਤਾ, ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ। ਪਰ ਉਹ ਜਿਹੜੀ ਸਰਵੇ ਟੀਮ ਆ ਗਈ, ਉਸ ਤੋਂ ਪਹਿਲਾਂ ਖਾਸ ਕੁਝ ਕਬੀਲੇ ਜਿਹੜੇ ਬਹੁ ਗਿਣਤੀ ਵਾਲੇ ਉੱਥੇ ਕਬੀਲੇ ਆ, ਉਹਨਾਂ ਨੇ ਜਾ ਕੇ ਇੱਕ ਮੈਮੋਰੰਡਮ ਦਿੱਤਾ ਸੀਗਾ। ਉੱਥੋਂ ਦੀ ਮੁਕਾਮੀ ਸਰਕਾਰ ਨੇ ਇੱਕ ਕਮੇਟੀ ਬਿਠਾ ਲਈ ਸੀਗੀ, ਫਿਰ ਸਰਵੇ ਕਰਾ ਦੇਣਾ। ਸਾਰੀਆਂ ਚੀਜ਼ਾਂ ਇਸ਼ਾਰਾ ਕਰਦੀਆਂ ਕਿ ਉੱਥੋਂ ਦੀ ਜਿਹੜੀ ਮੁਕਾਮੀ ਸਰਕਾਰ ਹੈ ਉਹ ਧਾਰ ਚੁੱਕੀ ਆ ਕਿ ਇਹਨਾਂ ਨੂੰ ਜਾੜਨਾ ਹੀ ਜਾੜਨਾ। ਤਾਂ ਇਹਦਾ ਬਚਾਅ ਇਹੋ ਹੀ ਆ ਕਿ ਅਕਾਲੀ ਦਲ ਜਿਹੜਾ ਉਹ ਕਿਤੇ ਨਾ ਕਿਤੇ ਸੈਂਟਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਸਪਰੈਸ ਕਰੇ, ਉਹਨੂੰ ਦਬਾਵੇ, ਉਹਨੂੰ ਇਸ ਚੀਜ਼ ਲਈ ਮਜਬੂਰ ਕਰੇ ਕਿ ਉੱਥੋਂ ਸਿੱਖਾਂ ਦਾ ਉਜਾੜਾ ਨਾ ਹੋਵੇ। ਹਾਂ, ਉਹਨਾਂ ਦੀ ਸਹਿਮਤੀ ਲੈ ਲਈ ਜਾਵੇ, ਉਹਨਾਂ ਦਾ ਜੋ ਮੁਆਵਜ਼ਾ ਬਣਦਾ, ਜੋ ਮੰਗਦੇ ਆ,
ਜਾਂ ਜਿੱਥੇ ਵੀ ਉਹ ਚਾਹੁੰਦੇ ਆ ਕਿ ਸਾਨੂੰ ਬਦਲਵੀਂ ਜਗ੍ਹਾ ਦਿੱਤੀ ਜਾਵੇ, ਜੇ ਤਾਂ ਉਹ ਸੰਤੁਸ਼ਟ ਹੁੰਦੇ ਠੀਕ ਆ, ਪਰ ਜੇ ਉਹ ਸੰਤੁਸ਼ਟ ਨਹੀਂ ਹੁੰਦੇ ਉੱਥੋਂ ਠਾਇਆ ਨਾ ਜਾਵੇ। ਅਸਲ ਦੇ ਵਿੱਚ ਕਹਾਣੀ ਕੀ ਆ, ਮੇਰਾ ਇੱਕ ਮਿੱਤਰ ਉੱਥੇ ਸ਼ਿਲੌਂਗ ਦੇ ਵਿੱਚ ਗਿਆ ਚੇਚਾ, ਮੈਂ ਉਹਦੇ ਨਾਲ ਗੱਲਬਾਤ ਕੀਤੀ ਸੀ, ਹਾਲਾਂਕਿ ਇੰਟਰਨੈਟ ਨਹੀਂ ਚੱਲਦਾ ਉੱਥੇ, ਬੜੀ ਸਮੱਸਿਆ, ਫਿਰ ਵੀ ਉਹਦੇ ਨਾਲ ਜਿੰਨੀ ਕੁ ਮੇਰੀ ਗੱਲ ਹੋਈ ਉਹਨੇ ਜਿੰਨਾ ਕੁ ਮੈਨੂੰ ਦੱਸਿਆ, ਉਹ ਕਹਿੰਦਾ ਕਿ ਇਹਨਾਂ ਦੇ ਕੋਲ ਰਾਜੇ ਦੀ ਜਿਹੜੀ ਜ਼ਮੀਨ ਦਿੱਤੀ ਹੋਈ ਉਹਦੇ ਕਾਗਜ਼ਾਤ ਨੇ, ਤੇ ਕੁਛ ਬੰਦੇ 1995-96 ਦੇ ਵਿੱਚ ਹਾਈ ਕੋਰਟ ਵੀ ਗਏ ਸਨ, ਹਾਈ ਕੋਰਟ ਨੇ ਵੀ ਉਹਨਾਂ 29 ਬੰਦਿਆਂ ਦੇ ਹੱਕ 'ਚ ਹੀ ਫੈਸਲਾ ਦਿੱਤਾ ਸੀਗਾ। ਸੋ ਇਹਨਾਂ ਦੇ ਕੋਲ ਇਹ ਜਿਹੜੀ ਜ਼ਮੀਨ ਆ ਉਹ ਅਸਲ ਦੇ ਵਿੱਚ ਉੱਥੋਂ ਦੇ ਉਸ ਸਮੇਂ ਦੇ ਰਾਜੇ ਨੇ ਦਿੱਤੀ ਹੋਈ ਆ, ਤੇ ਜਿਹਦੇ ਇਹਨਾਂ ਦੇ ਕੋਲ ਕਾਗਜ਼ ਪੱਤਰ ਆ। ਸੋ ਇਸੇ ਕਰਕੇ ਹੁਣ ਇਹ ਓੜ-ਪੁੜ ਕਰਦੇ ਆ। ਮੈਨੂੰ ਲੱਗਦਾ ਕਿ ਦੋ ਹੀ ਤਰੀਕੇ, ਜਾਂ ਤੇ ਅਕਾਲੀ ਦਲ ਹੈ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨਾਲ ਤਾਲਮੇਲ ਕਰਕੇ ਇਹਨਾਂ ਨੂੰ ਬਚਾ ਸਕਦਾ, ਤੇ ਜਾਂ ਫਿਰ ਕੋਈ ਕਾਨੂੰਨੀ ਟੀਮ ਹੈ ਜਿਹੜੀ ਉਹ ਸੁਪਰੀਮ ਕੋਰਟ ਜਾਂ ਕੋਈ ਉੱਥੋਂ ਦੀ ਹੋਰ ਵੱਡੀ ਅਦਾਲਤ ਆ ਉੱਥੇ ਪਹੁੰਚ ਕਰਕੇ ਇਹਨਾਂ ਨੂੰ ਬਚਾ ਸਕਦੀ ਹੈ। ਦੋ ਹੀ ਮੇਰੇ ਖਿਆਲ ਦੇ ਨਾਲ ਬਦਲ ਜਿਹੜੇ ਆ ਉਹ ਇਸ ਸਮੇਂ ਇਹਨਾਂ ਦੇ ਮਾਮਲੇ ਦੇ ਵਿੱਚ ਦੀਦੇ ਆ। ਜੀ 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 ਹੁਣੇ ਹੀ ਜਿਹੜੀ ਇੱਕ ਹੋਰ ਖਬਰ ਬੜੀ ਚਰਚਾ ਬਟੋਰ ਰਹੀ ਆ, ਕਹਿੰਦੇ ਵੀ ਜਿਸ ਬੈਂਕ ਦੇ ਨਾਲ ਨਾਤਾ ਸੀਗਾ ਅਮਿਤ ਸ਼ਾਹ ਦਾ, ਕਹਿੰਦੇ ਸਭ ਤੋਂ ਜ਼ਿਆਦਾ ਜਿਹੜੇ ਨੋਟ ਆ, ਬੈਂਡ ਨੋਟ ਆ, ਉਹਨਾਂ ਨੇ ਇਕੱਤਰ ਕੀਤੇ ਸੀਗੇ। RTI ਦੇ ਵਿੱਚ ਖੁਲਾਸਾ ਹੋਇਆ ਉਹਦੇ ਕਾਕੇ ਨੇ ਵਾਹਵਾ ਕਮਾਈ ਕੀਤੀ ਸੀ ਨਾ, ਤੇ ਉਹਦੇ ਬਾਪ ਨੇ ਦੱਸ ਦਿੱਤਾ ਕਿ ਬਾਪ ਤਾਂ ਫਿਰ ਬਾਪ ਹੀ ਹੁੰਦਾ। ਦੇਖ ਲਾ 2-3 ਦਿਨਾਂ ਚ ਉਸ ਬੈਂਕ ਚ 745 ਕਰੋੜ ਰੁਪਈਆ ਡਿੱਗ ਪਿਆ, ਜਿਹੜੇ ਬੈਂਕ ਦਾ ਉਹ ਡਾਇਰੈਕਟਰ ਸੀਗਾ। ਦੇਖ ਲਓ, ਦੱਸਿਆ ਉਹਨੇ। ਅਸਲ ਦੇ ਵਿੱਚ ਕੀ ਆ ਕਿ ਸਹਿਕਾਰੀ ਬੈਂਕ ਜਿੱਦਾਂ ਆਪਣੇ ਇੱਥੇ ਚੱਲਦੇ ਆ, ਖੇਤੀਬਾੜੀ ਬੈਂਕ ਵਗੈਰਾ ਇਹਨਾਂ ਨੂੰ ਕਹਿੰਦੇ ਆ, ਤਾਂ ਉਦੋਂ ਹੋਇਆ ਕੀ ਸੀਗਾ ਕਿ ਜਦੋਂ ਨੋਟਬੰਦੀ ਹੋਈ ਸਾਡੇ ਇੱਥੇ ਪੰਜਾਬ ਦੇ ਵਿੱਚ ਵੀ ਦੱਸਦੇ ਇੱਕ ਪੁਲਿਸ ਅਧਿਕਾਰੀ ਜੁੱਪਿਆ ਗਿਆ ਸੀਗਾ, ਇੱਕ ਸਹਿਕਾਰੀ ਬੈਂਕ ਦੇ ਵਿੱਚ ਟੈਚੀ ਭਰ ਕੇ ਪੈਸੇ ਲਿਆ ਸੀਗਾ, ਰੌਲਾ ਪੈ ਗਿਆ। ਇੱਥੇ ਵੀ ਰੌਲਾ ਪੈ ਗਿਆ, ਪੂਰੇ ਦੇਸ਼ ਦੇ ਵਿੱਚ ਇਹ ਹੋਇਆ ਸੀਗਾ, ਕਿਉਂਕਿ ਸਹਿਕਾਰੀ ਬੈਂਕਾਂ ਤੇ ਤੁਹਾਨੂੰ ਪਤਾ ਲੋਕਲ ਬੰਦਿਆਂ ਦਾ, ਲੋਕਲ ਲੀਡਰਾਂ ਦਾ ਦਬਦਬਾ ਹੁੰਦਾ, ਤਾਂ ਲੋਕ ਰੌਲਾ ਪਾਉਣ ਲੱਗ ਪਏ ਸੀਗੇ ਕਿ ਸਾਰਾ ਪੈਸਾ ਉੱਥੋਂ ਵਟਾਇਆ ਜਾ ਰਿਹਾ। ਤਾਂ ਇਹਨਾਂ ਨੇ ਕੀ ਕੀਤਾ ਸੀਗਾ ਕਿ ਤੀਜੇ ਚੌਥੇ ਦਿਨ ਇਹ ਮੱਦ ਜਿਹੜੀ ਆ ਉਹ ਬੰਦ ਕਰ ਦਿੱਤੀ ਸੀਗੀ ਜਾਂ ਰੱਦ ਕਰ ਦਿੱਤੀ ਸੀਗੀ ਕਿ ਸਹਿਕਾਰੀ ਬੈਂਕਾਂ 'ਚ ਵੀ ਤੁਸੀਂ ਪੈਸੇ ਵਟਾ ਸਕਦੇ ਹੋ, ਯਾਨੀ ਇਹਨਾਂ ਨੇ ਉਹ ਬੰਦ ਕਰ ਦਿੱਤਾ ਲੈਣ ਦੇਣ। ਪਰ ਹੋਇਆ ਕੀ ਆ ਕਿ ਇੱਕ ਸੱਜਣ ਨੇ RTI ਪਾਸ ਉਸ ਬੈਂਕ ਦਾ ਡਾਟਾ ਲਿਆ, ਜਿਹੜੇ ਬੈਂਕ ਦਾ ਡਾਇਰੈਕਟਰ ਇਹ ਸੀਗਾ ਮਹਾਸ਼ੇ ਅਮਿਤ ਸ਼ਾਹ ਜੀ। ਤਾਂ ਕਮਾਲ ਦੀ ਗੱਲ ਹੈ ਕਿ ਉੱਥੇ ਕਿਉਂਕਿ ਸਹਿਕਾਰੀ ਬੈਂਕਾਂ ਦਾ ਲੈਣ ਦੇਣ ਹੈ ਜਿਹੜਾ, ਹੁਣ ਜਿੱਦਾਂ ਬਠਿੰਡਾ ਬਹੁਤ ਵੱਡਾ ਜ਼ਿਲ੍ਹਾ, ਹੁਣ ਮੈਨੂੰ ਨਹੀਂ ਪਤਾ ਜ਼ਿਲ੍ਹੇ ਵਾਲਾ ਸਹਿਕਾਰੀ ਬੈਂਕ ਸੀ ਜਾਂ ਹੋਰ ਛੋਟਾ ਸੀਗਾ, ਲੋਕਲ ਸੀਗਾ, ਤਾਂ ਜਿਹੜਾ ਕੁੱਲ ਸਹਿਕਾਰੀ ਬੈਂਕਾਂ ਦਾ ਜਿਹੜਾ ਉਹਨਾਂ ਦਾ ਬਜਟ ਬਣਦਾ ਬਠਿੰਡੇ ਵਾਲਿਆਂ ਦਾ, ਉਹ ਐਤਕੀ ਜਿਹੜਾ ਪੈਸਾ ਉਹਨਾਂ ਨੂੰ ਅਲਾਟ ਹੋਇਆ ਉਹ ਮੇਰੇ ਖਿਆਲ ਦੇ ਨਾਲ 300 ਕਰੋੜ ਆ, ਔਸਤਨ 300 ਕਰੋੜ, ਯਾਨੀ 300 ਕਰੋੜ ਦਾ ਲੈਣ ਦੇਣ ਆ। ਬਠਿੰਡਾ ਜ਼ਿਲ੍ਹਾ ਕਿੱਡਾ ਵੱਡਾ, ਇਸ ਸਮੇਂ ਮਾਲਵੇ ਦਾ ਸਭ ਤੋਂ ਵੱਡਾ ਜ਼ਿਲ੍ਹਾ ਬਠਿੰਡਾ, ਤਾਂ ਐਡੇ ਵੱਡੇ ਜ਼ਿਲ੍ਹੇ ਦਾ ਲੈਣ ਦੇਣ 300 ਕਰੋੜ ਆ। ਤਾਂ ਉੱਥੇ ਕੀ ਹੋਇਆ ਕਿ ਉੱਥੇ 3 ਦਿਨਾਂ ਦੇ ਵਿੱਚ ਹੀ, 4 ਦਿਨਾਂ ਦੇ ਵਿੱਚ ਹੀ 750 ਕਰੋੜ ਰੁਪਈਆ ਜਿਹੜਾ ਉਹ ਜਮਾ ਹੋ ਗਿਆ। ਹੁਣ ਇੰਨਾ ਪੈਸਾ ਇਕੱਲੇ ਸਹਿਕਾਰੀ ਬੈਂਕ ਛੋਟੇ ਜਿਹੇ ਬੈਂਕ ਹੁੰਦੇ ਆ, ਤਾਂ ਉਹਨਾਂ ਦੇ ਵਿੱਚ ਕਿਵੇਂ ਗਿਣਿਆ ਗਿਆ ਹੋਊਗਾ, ਕਿੰਨੇ ਸਟਾਫ ਨੇ ਲਾ ਕੇ ਗਿਣਿਆ ਹੋਊਗਾ, ਸਾਰੇ ਬੜੇ ਵੱਡੇ ਸਵਾਲ ਆ, ਬੜੇ ਗੁੰਝਲਦਾਰ ਸਵਾਲ ਆ। ਜੀ 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 ਬਿਲਕੁਲ। ਇਹ ਅਹਿਮਦਾਬਾਦ ਡਿਸਟ੍ਰਿਕਟ ਦਾ ਜਿਹੜਾ ਕੋਆਪਰੇਟਿਵ ਜਿਹੜਾ ਬੈਂਕ ਸੀਗਾ, ਸੋ ਡਿਸਟ੍ਰਿਕਟ ਦਾ ਹੀ ਹੋ ਗਿਆ ਨਾ, ਜ਼ਿਲ੍ਹੇ ਦਾ ਹੋ ਗਿਆ। ਤਾਂ ਤੁਸੀਂ ਆਪ ਹੀ ਲਾ ਲਓ, ਮੈਂ ਤੁਹਾਨੂੰ ਜ਼ਿਲ੍ਹੇ ਦੀ ਇੱਕ ਉਦਾਹਰਨ ਦਿੱਤੀ ਆ ਕਿ ਆਮ ਤੌਰ ਤੇ ਉਹਦਾ ਛਮਾਈ ਦਾ ਜਿਹੜਾ ਲੈਣ ਦੇਣ ਆ ਉਹ 300 ਕਰੋੜ ਦਾ ਹੋਊਗਾ, ਵੱਧ ਤੋਂ ਵੱਧ 200, 250, 300 ਦਾ। ਇਹ ਆਪਣੇ ਪੰਜਾਬ ਦੀ ਔਸਤ ਜੇ ਕੱਢੀਏ ਤਾਂ ਉੱਥੇ 3 ਦਿਨਾਂ ਦੇ ਵਿੱਚ ਇੰਨਾ ਪੈਸਾ ਜਮਾ ਹੋ ਜਾਣਾ ਆਪਣੇ ਆਪ ਦੇ ਵਿੱਚ ਸਵਾਲ ਹੈ। ਜੀ ਜੀ, ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਤੁਸੀਂ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।